भाई अवतार सिंह जी खंडा शहीद होए एक खालसे दा राज देखण वास्ते, एक खालसे दा राज कायम करन वास्ते ही भाई परमजीत सिंह जी पंजवड़ साहब वो शहीद कर दिता गया। आओ इन्हां शहीदां दा सुपना हुण असीं पूरा करना है, असीं इन्हां शहीदां दा सुपना हुण असीं देखना है, इन्हां शहीदां दा सुपना हुण साडे अंदर बस जाना चाहिए। इन्हां शहीदां दे सुपने करके ही असीं कायम रहांगे। जे ये शहीदां दा सुपना साडे अंदर बसिया रहा ना, ये साडे अंदर बस के एक अणख जगाउंदा रहेगा। पर अज सानू एक घाट महसूस होंदी है, वो घाट एकता दी भी है ते वो घाट एक जरनैल मर्द गम्मड़े 20वीं सदी दे योधे संत जरनैल सिंह जी खालसा पिंडरां वालियां दी भी है। आओ संत जरनैल सिंह जी खालसा पिंडरां वालियां नूं याद करदिआं 3 मिनट दी कविता तुहाडे सामने रखनी है। उस मर्द गम्मड़े 20वीं सदी दे महान योधे जरनैल संत बाबा जरनैल सिंह जी खालसा पिंडरां वालियां दी घाट कौम नूं रड़कदी है भाई।
ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਸਿੱਖ ਸੰਗਤ ਦਾ ਧੰਨਵਾਦ। ਸਾਰੀਆਂ ਸਿੱਖ ਸੰਗਤਾਂ ਨੂੰ ਜੀ ਆਇਆਂ। ਧੰਨਵਾਦ। ਸਪੋਰਟਾਂ ਦਾ ਦਾਸ, ਢਾਡੀ ਗਿਆਨੀ ਮਨਿੰਦਰ ਸਿੰਘ ਖਾਲਸਾ, ਢਾਡੀ ਸਾਥੀ ਢਾਡੀ ਪ੍ਰਿੰਸਪਾਲ ਸਿੰਘ ਪ੍ਰੀਤ, ਢਾਡੀ ਸਾਥੀ ਵੀਰ ਰਣਜੋਤ ਸਿੰਘ ਜੀ ਤੂਰ ਤੇ ਸਰੰਗੀ ਮਾਸਟਰ ਗਿਆਨੀ ਬਲਵਿੰਦਰ ਸਿੰਘ ਜੀ ਕਮਲ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦਿਓ ਅਸੀਸ। ਆਖੋ ਜੀ ਖਾਲਸਾ ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਢਾਡੀ ਜਥਾ। ਭਾਈ ਬਲਦੇਵ ਸਿੰਘ ਜੀ ਸਿਰਫ 2 ਮਿੰਟ ਲਈ ਆਪਣੀਆਂ ਵਿਚਾਰਾਂ ਸਾਧ ਸੰਗਤ ਦੇ ਨਾਲ ਸਾਂਝੀਆਂ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਕਮਾਲ ਸ਼ਹਿਨशाह ਦੇ ਸ਼ਹਿਨशाह ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਜੋਤ ਦੇ ਵਿੱਚ ਵਿਚਾਰ ਇਸ ਤਰੀਕੇ ਨਾਲ ਨੇ ਕਿ ਸਭ ਤੋਂ ਪਹਿਲਾਂ ਤਾਂ ਮੈਂ ਆਪ ਦੇ ਨਾਲ ਇਹ ਵਿਚਾਰ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਆਨੰਦਾਂ ਦੀ ਪੁਰੀ ਅਨੰਦਪੁਰ ਸਾਹਿਬ ਦੇ ਵਿੱਚ ਸ਼ਾਮ ਦੇ ਦੀਵਾਨ ਲੱਗੇ ਹੋਏ ਨੇ। ਧੰਨ ਜਿਹੜਾ ਕਿ ਸਵੇਰੇ ਅੰਮ੍ਰਿਤ ਵੇਲੇ ਜਦੋਂ ਅਸੀਂ ਉੱਠਦੇ ਆ ਤੇ ਰਜਾਈ ਸਾਨੂੰ ਜਿਹੜੀ ਆ ਜਾਂ ਕੰਬਲ ਜਿਹੜਾ ਉਹ ਸਾਨੂੰ ਫੇਰ ਦਬਾ ਲੈਂਦਾ। 10 ਮਿੰਟ ਕਰਦਿਆਂ 2-3 ਘੰਟੇ ਨਿਕਲ ਜਾਂਦੇ ਨੇ। ਉਸ ਆਲਸ ਨੂੰ ਸੰਗਤ ਜੀ ਆਪਾਂ ਮਾਰੀਏ ਔਰ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਜੁੜਦੇ ਹੋਏ ਆਪਾਂ ਆਪਣੀ ਕੌਮ ਨੂੰ ਆਪਣੇ ਖਾਲਸਾ ਪੰਥ ਨੂੰ ਅੱਗੇ ਲੈ ਕੇ ਚੱਲੀਏ। ਇਹ ਤਾਂ ਹੀ ਹੋ ਸਕਦਾ ਕਿ ਅਸੀਂ ਆਲਸ ਨੂੰ ਅਗਰ ਮਾਰਾਂਗੇ ਤਾਂ ਤਾਂ ਹੀ ਇਹ ਕਾਰਜ ਜਿਹੜੇ ਨੇ ਉਹ ਸਿਰੇ ਚੜ ਸਕਦੇ ਹਨ। ਸਾਧ ਸੰਗਤ ਜੀ ਦੂਸਰੀ ਬੇਨਤੀ ਹੈ ਉਹ ਵੀ ਇਸੇ ਦੇ ਨਾਲ ਤਾਲੁਕ ਰੱਖਦੀ ਹੈ। ਮੇਰਾ ਇੱਕ ਦੋਸਤ ਹੈ, ਉਹ ਕਾਫੀ ਵੱਡੇ ਉਹਦੇ ਤੋਂ ਰਿਟਾਇਰ ਹੋਇਆ। ਉਹਦੇ ਨਾਲ ਇੱਕ ਮੁਸਲਮਾਨ ਜਿਹੜਾ ਭਰਾ ਜਿਹੜਾ ਉਹ ਵੀ ਸਰਵਿਸ ਕਰਦਾ ਸੀ ਤੇ ਦੋਨਾਂ ਦਾ ਆਪਸ ਵਿੱਚ ਕਾਫੀ ਪਿਆਰ ਪੈ ਗਿਆ।
ਤੇ ਉਹ ਮੁਸਲਮਾਨ ਵੀਰ ਨੇ ਉਸ ਮੇਰੇ ਦੋਸਤ ਨੂੰ ਸਰਦਾਰ ਜੀ ਉਹਨਾਂ ਨੂੰ ਇਨਵਾਈਟ ਕੀਤਾ ਆਪਣੇ ਘਰ ਦੇ ਵਿੱਚ। ਤੇ ਆਪਣੀ ਆਦਤ ਕੀ ਹੁੰਦੀ ਆ, ਅਸੀਂ ਵੀ ਆਪਣੇ ਅੰਦਰ ਝਾਤੀ ਮਾਰੀਏ। ਆਪਣੀ ਆਦਤ ਇਹ ਹੁੰਦੀ ਹੈ ਕਿ ਅਸੀਂ ਜਾਂਦਿਆਂ ਹੀ ਘਰ ਦੇ ਵਿੱਚ ਬੱਚਿਆਂ ਨੂੰ ਪੁੱਛਦੇ ਹਾਂ ਕਿ ਬੇਟੇ ਜਾਂ ਬੇਟੀ ਤੁਸੀਂ ਕੀ ਕਰ ਰਹੇ ਹੋ, ਤੁਸੀਂ ਕੀ ਪੜ੍ਹਾਈ ਕੀਤੀ ਹੈ। ਇਹ ਆਮ ਸਾਡੀ ਜਿਹੜੀ ਨਾਰਮਲ ਆਦਤ ਹੁੰਦੀ ਹੈ। ਉਹਦਾ ਮੇਰਾ ਦੋਸਤ ਸੀ, ਉੱਥੇ ਜਦੋਂ ਉਹਨੇ ਜਾ ਕੇ ਪੁੱਛਿਆ ਉਹਦੇ ਬੇਟੇ ਨੂੰ ਕਿ ਬੇਟਾ ਜੀ ਤੁਸੀਂ ਅੱਜ ਕੱਲ੍ਹ ਕੀ ਕਰ ਰਹੇ ਹੋ, ਜਿਹੜੇ ਉਹ ਲਫ਼ਜ਼ ਬੇਟੇ ਨੇ ਕਹੇ, ਅਗਰ ਅਸੀਂ ਉਸ ਚੀਜ਼ ਨੂੰ ਫਾਲੋ ਕਰੀਏ ਤਾਂ ਅਸੀਂ ਵੀ ਆਪਣੀ ਸਿੱਖ ਕੌਮ ਨੂੰ ਬਹੁਤ ਜ਼ਿਆਦਾ ਉੱਪਰ ਲਿਜਾ ਸਕਦੇ ਹਾਂ। ਅਗਰ ਇਹ ਮੁਸਲਮਾਨ ਧਰਮ ਦੇ ਵਿੱਚ ਇਹ ਹੋ ਸਕਦਾ ਤੇ ਸਿੱਖ ਕੌਮ ਦੇ ਵਿੱਚ ਕਿਉਂ ਨਹੀਂ ਹੋ ਸਕਦਾ। ਉਸ ਬੱਚੇ ਨੇ ਕੀ ਅਲਫਾਜ਼ ਕਹੇ ਕਿ ਅੰਕਲ ਜੀ ਮੈਂ +2 ਜਿਹੜੀ ਆ ਫਸਟ ਡਿਵੀਜ਼ਨ ਦੇ ਵਿੱਚ ਪਾਸ ਕੀਤੀ ਹੈ, ਲੇਕਿਨ ਮੇਰੇ ਅੱਬੂ ਨੇ ਮੈਨੂੰ 2 ਸਾਲ ਦੀ ਬ੍ਰੇਕ ਲਵਾ ਦਿੱਤੀ ਹੈ। ਉਹ ਸਰਦਾਰ ਜੀ ਨੇ ਉਹਨੂੰ ਪੁੱਛਿਆ ਉਹਦੇ ਪਿਓ ਨੂੰ ਕਿ ਤੂੰ ਇਹਦੀ 2 ਸਾਲ ਦੀ ਬ੍ਰੇਕ ਕਿਉਂ ਲਵਾਈ ਆ। ਉਹ ਕੋ ਕਹਿਣ ਲੱਗਾ ਮੈਂ ਨਹੀਂ ਦੱਸਣਾ, ਤੁਸੀਂ ਬੇਟੇ ਨੂੰ ਪੁੱਛੋ ਕਿ 2 ਸਾਲ ਦੀ ਬ੍ਰੇਕ ਕਿਉਂ ਲੱਗੀ ਆ। ਉਹ ਬੇਟੇ ਨੂੰ ਪੁੱਛਿਆ ਵੀ ਤੂੰ ਦੱਸ ਵੀ 2 ਸਾਲ ਦੀ ਬ੍ਰੇਕ ਕਿਉਂ ਲੱਗੀ ਆ। ਕੋਈ ਫਰਕ ਨਹੀਂ ਪੈਣਾ। ਅਗਰ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਿਠਾ ਕੇ ਬੱਚਿਆਂ ਨੂੰ ਤੇ ਆਪਾਂ ਵੀ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੰਥਿਆ ਦੇ ਇਹ ਜ਼ਰੂਰੀ ਆ। ਇਸ ਕਰਕੇ ਇਹਨਾਂ ਚੀਜ਼ਾਂ ਤੇ ਆਪਾਂ ਨੂੰ ਗੌਰ ਕਰਨਾ ਚਾਹੀਦਾ। ਬਾਕੀ ਕੁਛ ਇੱਕ ਵਿਚਾਰ ਜਿਹੜੇ ਨੇ ਉਹ ਮੁਸਲਮਾਨ ਵੀਰ ਦੇ ਨੇ हरमंदिर साहब के बारे च हिंदू को अंदर आते हुए देखा, मुस्लिम को बाहर जाते हुए देखा, शूद्र को प्रसाद खाते हुए देखा, सिख को गुरबाणी गाते हुए देखा। ये दुनिया के लोगों जन्नत का सरोवर है जहां खुदा यहां है देखा। ये आप देखिए कि आप जाने दरबार साहब ते मत्था टेक के फटाफट भजन दी करते हैं। इस करके इहो जिहे अल्फाज कोई लिखे जाते हैं उन्हां ते भी सानूं गौर करना चाहिए। इन्ने ही शब्द कहंदे अगर विचारां सांझियां करनियां ने 12:20 तक। वाहिगुरू जी का खालसा वाहिगुरू जी की फतेह। जो
जो तो प्रेम खेलन का चाओ, सिर तर तली गली मेरी आओ, इत मार्ग पैर तरीजै, सिर दीजै कान न कीजै। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जीओ, अज सिएटल दे इस खूबसूरत मौसम दे विच खालसा पंथ दा ये वड्डा इकट्ठ, जिथे खालसा साजना दिवस दे 325 वरे पूरे होण दी याद दहानी करवांदा है, उत्थे इस गल दा एहसास भी हुंदा है कि कदे गुरु नानक साहब दे जीवन दी ये साखी जदों पढ़ी जांदी सी, सुनाई जांदी सी कि गुरु साहब ने एक पिंड वालियां नूं जिहड़े भले सन, जिहड़े खुदाई खिदमतगार सन, रब नूं प्यार करन वाले सन, उन्हां नूं उजड़ जाण दा वाख किया सी, ते जिहड़े माया नाल जुड़े हुए और कमजोरियां दा क्या सी। बेशक लाहौर जिला होए, अमृतसर होए, उहदे च कुछ पिंडां वाले क्लेम करनगे कि साडे पिंड नूं इह किहा सी, लेकिन बहुत वार मैं समझदा हां कि गुरु नानक साहब ने अपनी उम्मत नूं, अपनी कौम नूं, अपने सिखां नूं ही उजड़ जाण दा इह फरमान कीता सी। और इस खूबसूरत फरमान दे विच सिੱਖੀ दी खूबसूरती, गुरमत दे सिद्धांत ते जिथे जिथे भी गुरु नानक नाम लेवा सिख इस प्लैनेट दे उत्ते जिथे 8 बिलियन लोग अज वसदे ने, उत्थे गुरु नानक साहब दी फिलॉसफी दी खुशबू है, उत्थे इंसानियत दी सेवा दा चाह है, उत्थे मनुखता दा प्यार है, उत्थे सरबत दा भला ते खालसे दा जाओ जलाल। जिथे इस प्लैनेट ते सूरज चढ़दा है न्यूजीलैंड दी धरती ते, उत्थे भी साडे निशान झूलदे ने, ते जिथे सूरज डुबदा है सिएटल, सरी, वैनकूवर दी धरती ते, इत्थे भी साडे निशान साहब झूलदे ने। ये गुरु साहबान दा बहुत वड्डा करिश्मा है। इतिहास तो तुसी वाकफ हो, ढाडी सिंघां ने भी ते भाई साहब ने मेरे तो पहला, अज जो कौम दे विच असी एक पासे उत्साह है, उमा है, भारतीय हुकूमत ने जिस किस्म दे जुल्म भारत दे नक्शे विच कीते, पिछले 2 वरियां तो उन्होंने जिहड़ा एक होर चैलेंज जिहदे लई टर्म अमरीकन कांग्रेस विच ट्रांसनैशनल रिप्रेशन क्राइम ये इस्तेमाल की जा रही है। ये फुल फ्लैज्ड टोटल वॉर, जदों असी नाजी टर्मिनोलॉजी देखते हैं ते लफज टोटल वॉर है, जदों पुराने पीरियड च नूं सर्वनाश दी जंग कहंदे सी जां बीज नाश, और ये जिहड़ी टोटल वॉर जां सर्वनाश दी जंग हुंदी है, इहदे च सिर्फ फिजिकल जेनोसाइड नहीं कीता जांदा है जां सिर्फ शरीरक तौर ते मारना ही नस्लकुशी नहीं हुंदा है, इस दे विच हिस्टोरिकल जेनोसाइड है, स्टैटिस्टिकल जेनोसाइड है, कल्चरल जेनोसाइड है, एनवायरनमेंटल जेनोसाइड है, इकोनॉमिकल जेनोसाइड है। ते जे असी पिछले 4 दहाकियां वाल नजर मारीए, ये वरा 2024 दा कल्लूकारा 84 दे 40 वरे जून दे महीने च पूरे होने ने, ते जे इन्हां 4 दहाकियां दे सफर नूं देखीए ते ये अन ऐलानिया जंग खालसा पंथ दे उत्ते जून दे पहले हफ्ते नाफज कीती गई, ते नतीजे दे तौर ते एक जनरेशन 1984 तो 1994-95 तक जिन्हां ने सरकारी जुल्म दा मुकाबला कीता, उन्हां दे एक वड्डे हिस्से नूं झूठे पुलिस मुकाबलियां दे विच शहीद कीता गया। अगली जनरेशन ड्रग्स दे हवाले कर दित्ती गई। इस सारे पीरियड पंजाब दे अंदर किस किस्म दा लचरपना सिरजिया गया, जिस दा विखावा असीं हुण दोबारा देखदे हैं कि किवें एक लचर गायक नूं लेजेंड ऑफ पंजाब, हीरो ऑफ पंजाब बना के हुण एक नवीं फिल्म दे राहीं जिवें प्रचारिया जा रहा है, जिवें प्रमोट किया जा रहा है, जिवें सारा भारत दा मीडिया इसे काम ते लगा होया है। ये याद दहानी है कि वो वार भी बराबर जारी है,
ਇਕਨੋਮਿਕਲ ਜੈਨੋਸਾਈਡ ਦਾ ਸਬੂਤ ਅਸੀਂ 3 ਖੇਤੀ ਕਾਨੂੰਨਾਂ ਦੇ ਰੂਪ ਚ ਦੇਖਿਆ। ਇਹ ਕੌਮ ਦੀ ਤਾਕਤ, ਖਾਲਸਾ ਪੰਥ ਦਾ ਬਿਰਦ, ਗੁਰੂ ਦੀ ਕਲਾ ਸੀ ਕਿ ਉਹ ਮੋਦੀ ਜਾਂ ਉਹ ਭਾਰਤੀ ਜਨਤਾ ਪਾਰਟੀ ਜਿਸ ਬਾਰੇ ਕਿਹਾ ਜਾਂਦਾ ਸੀ ਇਹ ਝੁਕਦੇ ਨਹੀਂ ਨੇ। ਲਗਭਗ 13 ਮਹੀਨੇ ਦਿੱਲੀ ਦੀ ਬਰੂਹਾਂ ਤੇ ਸਾਡੇ ਕਿਸਾਨ ਵੀਰ ਭੈਣਾਂ ਬੈਠੇ, ਤਿੰਨੋਂ ਖੇਤੀ ਕਾਨੂੰਨ ਵੀ ਵਾਪਸ ਹੋਏ। ਲੇਕਿਨ ਜੋ ਵਰਤਾਰਾ ਅਸੀਂ ਹੁਣ ਦੇਖ ਰਹੇ ਹਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ, ਇਸ ਦੀ ਇਬਾਰਤ ਉਸ ਦਿਨ ਹੀ ਲਿਖੀ ਗਈ ਸੀ ਜਿਸ ਦਿਨ ਖੇਤੀ ਕਾਨੂੰਨ ਵਾਪਸ ਹੋਏ ਸੀ। ਹੁਣੇ ਹੀ ਜ਼ਿਕਰ ਹੋਇਆ ਕਿ ਕਿਵੇਂ ਮਈ ਦੇ ਮਹੀਨੇ ਚ ਜਿਨ੍ਹਾਂ ਦਿਨਾਂ ਚੋਂ ਅਸੀਂ ਗੁਜ਼ਰ ਰਹੇ ਹਾਂ, ਲਾਹੌਰ ਦੇ ਅੰਦਰ ਭਾਈ ਪਰਮਜੀਤ ਸਿੰਘ ਪੰਜਵੜ ਦਾ ਉਹਨਾਂ ਦੇ ਮਾਰਨਿੰਗ ਵਾਕ ਦੇ ਵੇਲੇ ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ। ਸਰੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਇੱਕ ਦਰਵੇਸ਼ ਫਕੀਰ ਸਿੰਘ ਜਿਸ ਨੇ ਆਪਣਾ ਆਪਾ ਸੰਗਤ ਦੀ ਸੇਵਾ ਵਿੱਚ ਸਮਰਪਿਤ ਕੀਤਾ ਹੋਇਆ ਸੀ। ਜੇ ਤੁਸੀਂ ਕੋਵਿਡ-19 ਦੇ ਚੱਲਦੇ ਆ, ਉਹਨਾਂ ਨੇ ਕਿਵੇਂ ਸਿੱਖ ਵਿਦਿਆਰਥੀਆਂ ਤੋਂ ਇਲਾਵਾ ਹਿੰਦੂ ਮੁਸਲਮਾਨ ਦੂਸਰਿਆਂ ਨੂੰ ਸਹੂਲਤਾਂ ਪ੍ਰੋਵਾਈਡ ਕੀਤੀਆਂ। ਤੇ ਫਿਰ ਸਰੀ ਦੀ ਕਹਾਣੀ ਦੱਸੇਗੀ ਕਿ ਜਦੋਂ ਇਸ ਕਿਸਮ ਦੀ ਰੂਹ ਦਾ ਖੂਨ ਡੁੱਲਦਾ 18 ਜੂਨ 2023 ਨੂੰ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲਾਟ ਦੇ ਵਿੱਚ ਕਿਵੇਂ ਸ਼ਹੀਦ ਕੀਤਾ ਜਾਂਦਾ, ਪਰ ਇਹ ਇੱਕ ਵੱਡਾ ਗੇਮ ਚੇਂਜਰ ਬਣਦਾ। ਠੀਕ 3 ਮਹੀਨੇ ਬਾਅਦ 18 ਸਤੰਬਰ 2023 ਨੂੰ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਜਸਟਿਨ ਟਰੂਡੋ ਇਸ ਗੱਲ ਦਾ ਇੰਕਸ਼ਾਫ ਕਰਦੇ ਨੇ ਕਿ ਕਿਵੇਂ ਇਸ ਮਰਡਰ ਦੇ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੈ। ਫਿਰ ਅਸੀਂ ਇਸ ਸਾਰੇ ਵਰਤਾਰੇ ਨੂੰ, ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ 18 ਜੂਨ ਤੋਂ 3 ਦਿਨ ਪਹਿਲਾਂ 15 ਜੂਨ ਨੂੰ ਯੂਕੇ ਦੇ ਸ਼ਹਿਰ ਬਰਮਿੰਗਮ ਵਿੱਚ ਭਾਈ ਅਵਤਾਰ ਸਿੰਘ ਖੰਡਾ, ਜਿਹੜੇ ਕਿ ਭਾਈ ਕੁਲਵੰਤ ਸਿੰਘ ਖੁਖਰਾਣਾ, ਜਿਹੜੇ ਸਾਡੇ ਸੰਘਰਸ਼ ਦੇ ਬਹੁਤ ਵੱਡੇ ਯੋਧੇ ਸ਼ਹੀਦ ਹੋਏ ਨੇ, ਉਹਨਾਂ ਦੇ ਸਪੁੱਤਰ ਸਨ। ਉਹਨਾਂ ਨੂੰ ਕੈਮੀਕਲ ਵੈਪਨ ਰਾਹੀਂ, ਜਿਸ ਨੂੰ ਬਾਅਦ ਦੇ ਵਿੱਚ ਲਿਊਕੀਮੀਆ ਬਣਾ ਦਿੱਤਾ ਗਿਆ, ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਔਰ 18 ਸਤੰਬਰ ਤੋਂ ਬਾਅਦ ਜੂਨ ਦਾ ਮਹੀਨਾ, ਇਸ ਵੇਲੇ ਕਿਉਂਕਿ ਨਿਊਯਾਰਕ ਦੇ ਡਿਸਟ੍ਰਿਕਟ ਕੋਰਟ ਦੇ ਵਿੱਚ ਜਸਟਿਸ ਡਿਪਾਰਟਮੈਂਟ ਦੀ ਇੰਡਾਈਟਮੈਂਟ ਉਹ ਅਨਸੀਲ ਹੋ ਚੁੱਕੀ ਹੈ ਐਨਵੈਲਪ ਚੋਂ, ਔਰ ਸਾਡੇ ਸਾਹਮਣੇ ਸਬੂਤ ਨੇ ਕਿ ਕਿਵੇਂ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੀਤ ਡੋਵਲ, ਉਸ ਦੀ ਟੀਮ ਦਾ ਦਿਨਕਰ ਗੁਪਤਾ, ਉਸ ਦੇ ਰਾਹ ਦਾ ਵਿਕਰਮ ਯਾਦਵ, ਇਹ ਸਾਰੇ ਕਿਵੇਂ ਪਲਾਨ ਕਰਦੇ ਨੇ। ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਦੇ ਥੱਲੇ ਜੋ ਕੁਝ ਨਿਊਯਾਰਕ ਔਰ ਕੈਨੇਡਾ 'ਚ ਕੀਤਾ ਜਾਣਾ ਸੀ ਜੂਨ ਦੇ ਮਹੀਨੇ 'ਚ, ਅਸੀਂ ਸ਼ੁਕਰਗੁਜ਼ਾਰ ਹਾਂ ਅਮਰੀਕਾ ਦੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਦਾ, ਉਹ ਹੋਮਲੈਂਡ ਸਿਕਿਉਰਿਟੀ ਹੋਏ, ਉਹ FBI ਹੋਏ, ਉਹ ਜਸਟਿਸ ਡਿਪਾਰਟਮੈਂਟ ਹੋਏ ਜਾਂ ਉਹ CIA ਹੋਏ, ਕਿਉਂਕਿ ਇਹ ਚਾਰੋਂ ਲਾਅ ਐਨਫੋਰਸਮੈਂਟ ਏਜੰਸੀਜ਼ ਹੁਣ ਇਸ ਗੱਲ ਦੇ ਉੱਤੇ ਆਮਾਦਾ ਨੇ ਕਿ ਇੰਡਾਈਟਮੈਂਟ ਦੇ ਵਿੱਚ ਰਾਹ ਨੂੰ ਮੈਂਸ਼ਨ ਕੀਤਾ ਜਾਏ, ਅਜੀਤ ਡੋਵਲ ਨੂੰ ਮੈਂਸ਼ਨ ਕੀਤਾ ਜਾਏ। ਹਾਲਾਂਕਿ ਇਹ ਵੱਖਰੀ ਕਹਾਣੀ ਹੈ ਕਿ ਅਮਰੀਕਾ ਦਾ ਵਾਈਟ ਹਾਊਸ ਤੇ ਸਟੇਟ ਡਿਪਾਰਟਮੈਂਟ ਇਹ ਕਾਊਂਟਰ ਪੋਜੀਸ਼ਨਸ ਲੈ ਰਹੇ ਨੇ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਜੋ ਸਬੂਤ ਸਾਹਮਣੇ ਨੇ ਕਿ ਉਹਨਾਂ ਨੇ 2 ਦਰਜਨ ਦੇ ਲਗਭਗ ਸਿੱਖ ਐਕਟਿਵਿਸਟ ਅਮਰੀਕਾ ਕੈਨੇਡਾ ਦੇ ਇਹਨਾਂ ਨੂੰ ਐਲੀਮੀਨੇਟ ਕਰਨਾ ਸੀ। ਇਹ ਸਾਡੇ ਸਾਹਮਣੇ ਚੈਲੰਜ ਹੈ। ਤੁਸੀਂ ਸਾਰੇ ਇਹਨਾਂ ਫੈਕਟਸ ਤੋਂ ਵਾਕਿਫ ਵੀ ਹੋਵੋਗੇ, ਪਰ ਯਾਦ ਦਹਾਨੀ ਇਹ ਹੈ ਕਿ ਜਿਸ ਖਾਲਸਾ ਪੰਥ ਦਾ ਅਸੀਂ ਹਿੱਸਾ, ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਇਹ ਫਰਮਾਨ ਪੜ੍ਹਦੇ ਹਾਂ ਕਿ ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ, ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਤੇ ਜਿਸ ਨੇ ਵੀ ਪੈਰ ਪਾਏ ਉਸਨੇ ਸਿਰ ਦੇ ਦਿੱਤਾ, ਪਿੱਠ ਨਹੀਂ ਦਿਖਾਈ ਹੈ। ਇਹ ਕ੍ਰਾਈਟੇਰੀਆ, ਇਹ ਪੈਮਾਨਾ, ਇਹ ਮਾਪਦੰਡ 1699 ਈਸਵੀ ਦੀ ਵਿਸਾਖੀ ਨੂੰ 80,000 ਦੇ ਇਕੱਠ ਦੇ ਸਾਹਮਣੇ
ਸਾਹਮਣੇ, ਇਸ ਪ੍ਰੇਮ ਦੀ ਖੇਡ ਦੇ ਆਸ਼ਕਾਂ ਦੇ ਸਾਹਮਣੇ ਰੱਖਿਆ ਗਿਆ ਸੀ। ਗੁਰੂ ਦੇ ਪਿਆਰੇ, 5 ਪਿਆਰੇ ਜਿਨ੍ਹਾਂ ਨੂੰ ਅਸੀਂ ਗੁਰੂ ਸਾਹਿਬਾਨ ਔਰ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਸਭ ਤੋਂ ਪਹਿਲਾਂ ਅਰਦਾਸ ਵਿੱਚ ਯਾਦ ਕਰਦੇ ਹਾਂ, ਉਹ ਪ੍ਰੇਮ ਦੇ ਪੁਤਲੇ ਜਿਨ੍ਹਾਂ ਨੇ ਗੁਰੂ ਦੇ ਅੱਗੇ ਆ ਕੇ ਆਪਾ ਰੱਖਿਆ। ਇਸ ਅੰਮ੍ਰਿਤ ਦੀ ਦਾਤ ਜਿਸ ਨੇ ਮੁਰਦਿਆਂ ਦੇ ਅੰਦਰ ਨਵੀਂ ਰੂਹ ਫੂਕੀ, ਉਸ ਧਰਤੀ ਦੇ ਉੱਤੇ ਜਿੱਥੇ ਹਜ਼ਾਰਾਂ ਸਾਲਾਂ ਦੀ ਗੁਲਾਮੀ ਔਰ ਅੱਜ ਜਿਨ੍ਹਾਂ ਦੇ ਹੱਥ 'ਚ ਪੋਲੀਟੀਕਲ ਪਾਵਰ ਹੈ, ਇਹਨਾਂ ਦੇ ਹੀ ਵਡੇਰੇ ਬ੍ਰਾਹਮਣਾਂ ਨੇ ਇਹ ਸ਼ਲੋਕ ਘੜਿਆ ਸੀ, ਦਿਲ ਈਸ਼ਵਰੋ ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਇਹ ਗੁਲਾਮੀ ਨੂੰ ਵੀ ਇਵੇਂ ਹੀ ਕਬੂਲਦੇ ਸੀ, ਪਰ ਉਸ ਧਰਤੀ ਦੇ ਉੱਤੇ ਉਹ ਬਲਕਾਰ ਯੋਧੇ ਪੈਦਾ ਹੋਏ। ਗੁਰੂ ਨਾਨਕ ਪਾਤਸ਼ਾਹ ਨੇ ਵੇਲੇ ਦੇ ਹਾਕਮਾਂ ਨੂੰ ਵੰਗਾਰਦਿਆਂ ਫਰਮਾਇਆ ਸੀ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ ਰਤ ਪਿਤ ਕੁੱਤਿਓ ਚੱਟ ਜਾਓ। 10 ਗੁਰੂ ਪਾਤਸ਼ਾਹੀਆਂ ਨੇ ਉਸ ਧਰਤੀ ਦੇ ਉੱਤੇ ਉਸ ਮਨੁੱਖ ਨੂੰ ਸਿਰਜਿਆ, ਉਸ ਮਨੁੱਖ ਨੂੰ ਘੜਿਆ, ਉਸ ਮਨੁੱਖ ਨੂੰ ਚਿਜ਼ਲ ਆਊਟ ਕੀਤਾ, ਜਿਹੜਾ ਇੱਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਦਾ ਭੈ ਨਹੀਂ ਸੀ ਮੰਨਦਾ। ਜਿਸ ਦੀ ਬੁੱਧੀ, ਜਿਸ ਦੀ ਅਕਲ, ਜਿਸ ਦੀ ਮਤ, ਬੁੱਧ ਸੋ ਦੀਪਕ ਜਿਉਂ ਉਜਿਆਰੇ, ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ, ਇਵੇਂ ਦੀ ਉਹਦੀ ਬੁੱਧੀ ਸੀ। ਸਰੀਰਕ ਤੌਰ ਤੇ ਉਹ ਤੰਦਰੁਸਤ ਸੀ, ਸਮਾਜਿਕ ਤੌਰ ਦੇ ਉੱਤੇ ਉਹ ਜਿਹੜੀ 5 ਡੈਕਰੀਜ਼ ਗੁਰੂ ਕਲਗੀਧਰ ਪਾਤਸ਼ਾਹ ਨੇ 5 ਪਿਆਰਿਆਂ ਨੂੰ ਮੁਖਾਤਬ ਹੋ ਕੇ ਫਰਮਾਈਆਂ ਸੀ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਪਰਮ ਨਾਸ, ਤੁਸੀਂ ਮੇਰਾ ਖਾਲਸਾ ਹੋ। ਖਾਲਸਾ ਉਹ ਰੂਪ ਹੈ ਅਕਾਲ ਪੁਰਖ ਦੀ ਮੌਜ ਦੇ ਵਿੱਚ ਜਿਹੜਾ ਪ੍ਰਗਟ ਹੁੰਦਾ ਹੈ। ਜਦੋਂ ਅਸੀਂ ਲਫ਼ਜ਼ ਮੌਜ ਦੇਖਦੇ ਹਾਂ ਰੂਹਾਨੀਅਤ ਦੀ ਦੁਨੀਆ ਦੇ ਵਿੱਚ, ਤੇ ਉਸ ਦੇ ਲਈ ਅਲਫਾਜ਼ ਨਹੀਂ ਨੇ ਬਿਆਨਣ ਦੇ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤੇ ਜਿਸ ਪਰਮਾਤਮਾ ਦੀ ਮੌਜ ਦੇ ਵਿੱਚ ਖਾਲਸਾ ਪੰਥ ਪ੍ਰਗਟ ਹੁੰਦਾ ਹੈ, ਉਹ ਖਾਲਸਾ ਜਿਸ ਨੂੰ ਕੋਈ ਸਾਮਰਾਜ, ਜੇ ਇਹਨਾਂ 4 ਦਹਾਈਆਂ ਦੀ ਗੱਲ ਅਸੀਂ ਕੀਤੀ ਹੈ, ਜੇ ਅਸੀਂ ਪਿੱਛੇ ਮੁੜ ਕੇ 4 ਸਦੀਆਂ ਵੱਲ ਜਾਈਏ, 1606 ਈਸਵੀ ਦੇ ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ, ਔਰ ਉਦੋਂ ਤੋਂ ਲੈ ਕੇ 4 ਪਾਵਰਫੁਲ ਰਜੀਮ, 4 ਤਾਕਤਵਰ ਪਾਤਸ਼ਾਹੀਆਂ, ਉਹ ਮੁਗਲ ਸਲਤਨਤ ਹੋਏ, ਉਹ ਦਰਾ ਖੈਬਰ ਪਾਰ ਦੇ ਅਫਗਾਨ ਧਾੜਵੀ ਹੋਣ, ਉਹ ਬ੍ਰਿਟਿਸ਼ ਕਲੋਨੀਅਲ ਹੋਣ ਬਸਤੀਵਾਦੀ, ਜਾਂ ਪਿਛਲੇ 76-77 ਸਾਲ ਤੋਂ ਹਿੰਦੂ ਤਵੀ ਹਾਕਮ ਹੋਣ, ਇਹਨਾਂ ਨੇ ਸਿੱਖਾਂ ਦੇ ਸਰਵਨਾਸ਼ ਦਾ ਏਜੰਡਾ ਸਾਹਮਣੇ ਰੱਖ ਕੇ ਨੀਤੀਆਂ ਘੜੀਆਂ। ਲੇਕਿਨ ਗੁਰੂ ਕਾ ਖਾਲਸਾ, ਇਹ ਅਕਾਲੀ ਫੌਜ, ਇਹ ਅੰਮ੍ਰਿਤ ਦੇ ਘੁੱਟ ਪੀਣ ਵਾਲਾ ਖਾਲਸਾ, ਜਿਸ ਦੇ ਸਾਹਮਣੇ ਮੌਤ ਦਾ ਭੈ ਨਹੀਂ ਹੈ, ਉਸ ਨੂੰ ਇਸ ਗੱਲ ਦਾ ਯਕੀਨ ਹੈ ਕਿ ਅਲਟੀਮੇਟਲੀ ਕੂੜ ਨਿਖੁੱਟੈ ਨਾਨਕਾ, ਓੜਕ ਸੱਚ ਰਹੀ। ਇਹ ਸੱਚ, ਹੱਕ, ਇਨਸਾਫ ਦਾ ਪਾਂਧੀ, ਉਸ ਨੂੰ ਇਸ ਗੱਲ ਦੀ ਸਮਝ ਹੈ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਇਹ ਬਿਖਮ ਮਾਰਗ ਹੈ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਇਸ ਰਸਤੇ ਦੀ ਸਮਝ ਔਰ ਇਸ ਦੇ ਲਈ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣਾ ਸਰਬੰਸ ਕੁਰਬਾਨ ਕੀਤਾ। ਜਦੋਂ ਅਸੀਂ ਆਨੰਦਪੁਰ ਦੇ ਕਿਲੇ ਤੋਂ ਲੈ ਕੇ ਤਖਤ ਸ੍ਰੀ ਦਮਦਮਾ ਸਾਹਿਬ ਦਾ ਸਫ਼ਰ, ਚਮਕੌਰ ਦੀ ਗੜੀ, ਮਾਛੀਵਾੜੇ ਦਾ ਸੱਥਰ, ਸਰਹੰਦ ਦੀ ਕੰਧ, ਜਦੋਂ ਹਰ ਸਿੱਖ ਦੇ ਅੰਦਰ ਇਹ ਇਤਿਹਾਸ ਸਿਰਜਿਆ ਜਾਂਦਾ ਹੈ, ਜਦੋਂ ਹਰ ਸਿੱਖ ਰੋਜ਼ਾਨਾ ਅਰਦਾਸ ਦੇ ਵਿੱਚ ਉਹਨਾਂ ਆਪਣੇ ਬਜ਼ੁਰਗਾਂ ਨੂੰ ਯਾਦ ਕਰਦੇ ਜਿਨ੍ਹਾਂ ਨੇ ਧਰਮ ਦੇ ਲਈ ਕਿਉਂ ਜੇ ਤਸੀਹੇ ਸਹਿ ਪਰ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤੇ ਫਿਰ ਉਸ ਦੇ ਅੰਦਰ ਉਹ ਯਕੀਨ ਪੁਖਤਾ ਹੁੰਦਾ ਹੈ ਕਿ ਗੁਰੂ ਕਲਗੀਧਰ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ, ਖਾਲਸਾ ਮੇਰੋ ਰੂਪ ਹੈ ਖਾਸ,
खालसे में हो करो निवास, खालसा मेरी जान की जान, खालसा मेरो प्राण को प्राण, खालसा मेरो मैं खालसे का ओत पोत सागर बुंदेरो। खालसा पंथ दे विच गुरु आप वसदे ने, आप प्रकाशमान ने। अज बेशक चैलेंज बहुत वड्डा है, इहदे च कोई शक नहीं है। अज दिल्ली दे विच ओ हाकम पावर ते बैठे ने जेड़े मुगलों तो वध जालिम ने, अंग्रेजां तो वध शैतान ने, एक कॉम्बिनेशन ऑफ द टू ईवल्स। पर दूसरे पासे गुरु का खालसा है जिसने वंगारिया। जदों असी 20वीं सदी दे महान सिख शहीद सन जरनैल सिंह जी खालसा पिंडरां वालियां दे अल्फाज वाल नजर मारदे ते उन्हां दे अल्फाज ने, खालसा जी ये साडियां मंगां नहीं हक ने, मंगां मंगियां जांदियां ने, हक ले जांदे ने। ते जिस सूरम गति दे नाल कुछ दर्जन सिंघां सिंघड़ियां ने जून 84 दे घल्लूकारे दे मौके अखीरले साह ते अखीरली गोली तक अपनी सिक्खी सदक नूं निभाया। ओ साडा पैमाना है, साडा टेस्टामेंट है, साडा यार्ड स्टिक है कि इस रस्ते ते जिन्हें पैर पाउणे उसने पीछे नहीं हटना। अज साडी स्ट्रगल इंटरनेशनल रैकग्निशन दी स्ट्रगल है। पिछले दिनां च साडियां 2 मीटिंग्स हायर लेवल दे उत्ते, 1 नवंबर दे फर्स्ट वीक च और 1 27 मार्च नूं FBI दे हैडक्वार्टर च वाशिंगटन DC विच होईयां, जिहदे च 7-8 प्रोमिनेंट सिख ऑर्गेनाइजेशंस दे नुमाइंदे ते अमरीका दियां चारों ही वड्डियां जिन्हां खुफिया एजेंसियां दा जां लॉ एनफोर्समेंट एजेंसीज दा मैं जिक्र कीता है, वो FBI है, वो CIA है, वो जस्टिस डिपार्टमेंट है, वो होमलैंड सिक्योरिटी है। उन्हां दे हायर ऑफिशियल 30 तो 40 तक जिन्हां दी गिणती, उन्हां नाल 2-2 घंटे दियां मीटिंग्स। जेड़ी गल सानू समझ आंदी है कि इस वेले खालिस्तान दा मुद्दा इंटरनेशनल रडार स्क्रीन दे उत्ते है। असीं बेशक 40 सालां तो बहुत कुर्बानियां कीतियां ने, 1.5 लाख तो ज्यादा शहीद सिंघां सिंघड़ियां दी दास्तान है। और बहुत चंगी गल है कि अज दे दीवान च एक पुस्तक कौरनामा, बहुत वार सिंघां दियां गाथावां साडे ढाडी सिंह, कविशर सिंह जां लेक्चरार भी बयानदे ने। पर अज दे संघर्ष दे विच कितना वड्डा योगदान साडियां मातावां भैणां दा है, वो इस किताब विचले कुछ फैक्ट तुहानू दसणगे। और ये ओही रवायत, ओही 18वीं सदी दा साडा बीबियां दा ग्लोरीअस इतिहास, जिहदा एक वाक्या अक्सर मैनू हमेशा जज्बाती कर दे कि जदों मीर मन्नू दी जेल विच कोट लखपत दे विच मातावां कैद दे विच ने, उन्हां दे बच्चियां दे टोटे करके उन्हां दे गलां दे विच हार पाए जांदे ने। और उस दौर दे विच जदों उसे ही शाम जदों मातावां चक्की पी रहीआं ने, और कदे ये लफज कह जांदे सी जिन्हां ने सवा मन दे पीसने पीसे खन्नी खन्नी रोटी ते गुजारा कीता, और रहरास दा पाठ रल के कर रहीआं ने, अरदास करदियां ने, गलां दे विच उन्हां दे बच्चियां दे हार पै होए ने। ते अकाल पुरख दे चरनां च अरदास है, हे अकाल पुरख 4 पैर दिन सुखां दा बतीत होया, 4 पैर रात आई है सुखां दी बतीत करनी। साडा अज दा इतिहास, और भाई साहब ने बिल्कुल ठीक किया, जदों अज असी कमजोरियां दी गल करदे, एक पासे चढ़दी कला है, एक पासे सानू यकीन है कि साडा कौमी कर खालिस्तान दस्तक दे रहा है। इंटरनेशनली इस वेले एक वड्डा सिंपैथी फैक्टर है। 5 आइज कंट्रीज, वो कैनेडा, अमेरिका, आस्ट्रेलिया, न्यूजीलैंड, UK, उन्होंने भारत नू एज ए रोग स्टेट ऑलरेडी डिक्लेयर कर दिता होया है लगभग। आस्ट्रेलिया ने अपने MPs नू ये हदायत की है 3 दिन पहले कि जदों तुसी इंडिया जांदे हो अपने ओरिजिनल फोन इत्थे ही छड़ जाओ, क्योंकि इंडिया दा पेगासस मालवेयर और दूसरा वो तुहाडी खुफिया
ਜਿਹੜੀ ਆ ਜਾਣਕਾਰੀ ਲੈਂਦੇ ਨੇ ਉਦੋਂ ਤੁਸੀਂ ਉਹ ਸਿਮ ਵਾਲਾ ਫੋਨ ਰੱਖੋ। ਸੋ ਇੱਕ ਪਾਸੇ ਇੰਟਰਨੈਸ਼ਨਲੀ ਇਹ ਬਿਲਕੁਲ ਠੀਕ ਹੈ, ਪਰ ਦੂਸਰੇ ਪਾਸੇ ਸਾਨੂੰ ਅੱਜ ਜਿੱਥੇ ਅਸੀਂ ਆਪਣੀਆਂ ਕਮਜ਼ੋਰੀਆਂ ਵੱਲ ਵੀ ਧਿਆਨ ਦਈਏ, ਸਾਡੇ ਪਰਿਵਾਰ ਟੁੱਟ ਰਹੇ ਨੇ, ਪਰਿਵਾਰਾਂ ਦੇ ਅੰਦਰ ਜਿਸ ਕਿਸਮ ਦਾ ਕ੍ਰਾਈਸਿਸ ਹੈ, ਸਾਡੇ ਬੱਚੇ ਬੱਚੀਆਂ ਦੇ ਆਨੰਦ ਕਾਰਜ ਆਪਣੇ ਭਾਈਚਾਰੇ ਆਪਣੇ ਕੌਮੀ ਉਸ ਦਾਇਰੇ ਤੋਂ ਬਾਹਰ ਹੁੰਦੇ ਨੇ। ਇਤਿਹਾਸ ਬੇਸ਼ੱਕ ਗੁਰਦੁਆਰਾ ਸਾਹਿਬਾਨ ਦਾ ਬਹੁਤ ਚੰਗਾ ਯਤਨ ਹੈ, ਹਰ ਗੁਰਦੁਆਰਾ ਸਾਹਿਬ ਦੇ ਨਾਲ ਗੁਰਮਤਿ ਸਕੂਲ ਹੈ, ਪੰਜਾਬੀ ਸਕੂਲ ਹੈ, ਬਹੁਤ ਮਿਹਨਤ ਕਰਦੇ ਨੇ, ਵਲੰਟੀਅਰ ਟੀਚਰਸ ਆਪਣਾ ਟਾਈਮ ਦਿੰਦੇ ਨੇ, ਪਰ ਇੱਕ ਗੱਲ ਦਾ ਧਿਆਨ ਰਹੇ, ਅਸੀਂ ਸ਼ਿਕਾਇਤ ਕਰਦੇ ਹਾਂ ਸ਼੍ਰੋਮਣੀ ਕਮੇਟੀ ਤੇ ਆਪਣੀਆਂ ਕਮੇਟੀਆਂ ਤੇ, ਪਰ ਪਹਿਲੀ ਨਰਸਰੀ ਜਿਹੜੀ ਆ ਉਹ ਸਾਡਾ ਘਰ ਹੈ, ਸਾਡਾ ਆਪਣਾ ਉਹ ਸਕੂਲ ਹੈ ਜਿਸ ਘਰ ਦੇ ਅੰਦਰ ਮਾਤਾਵਾਂ ਜਪ ਜੀ ਦੀਆਂ ਪੌੜੀਆਂ ਪੜ੍ਹਦੇ ਆ, ਜਪ ਜੀ ਦਾ ਪਾਠ ਕਰਦੇ ਆ, ਆਟਾ ਗੁੰਨਦੀਆਂ ਨੇ, ਬੱਚਿਆਂ ਦੇ ਸਿਰਾਂ ਤੇ ਸੋਹਣੇ ਦੁਮਾਲੇ ਸੁਸ਼ੋਭਿਤ ਹੁੰਦੇ ਨੇ, ਸੋਹਣੇ ਜੂੜੇ ਹੁੰਦੇ ਨੇ, ਤਿਆਰ ਕਰਕੇ ਸਕੂਲੇ ਭੇਜਦੀਆਂ ਨੇ, ਸ਼ਾਮ ਨੂੰ ਪਰਿਵਾਰ ਬੈਠ ਕੇ ਰਹਿਰਾਸ ਕਰਦਾ ਹੈ, ਕਿਰਤ ਕਮਾਈ ਹੁੰਦੀ ਹੈ। ਉਹਨਾਂ ਪਰਿਵਾਰਾਂ ਦੇ ਅੰਦਰ ਤੁਸੀਂ ਸਿੱਖੀ ਦੀ ਫਾਊਂਡੇਸ਼ਨ ਬੱਚਿਆਂ ਦੇ ਵਿੱਚ ਰੱਖ ਰਹੇ ਹੋ, ਪਰ ਜੇ ਦੂਸਰੇ ਪਾਸੇ ਅੱਜ ਸਾਡੀ ਇੱਕ ਦੌੜ ਵੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਚੰਗੀ ਲਾਈਫ ਜਿਉਣਾ, ਚੰਗਾ ਘਰ ਹੋਣਾ, ਚੰਗੀ ਵਹੀਕਲ ਹੋਣੀ, ਚੰਗਾ ਸਮਾਜ ਦੇ ਵਿੱਚ ਸਨਮਾਨ ਹੋਣਾ, ਪਰ ਸਾਧ ਸੰਗਤ ਜੀ ਜੇ ਕੋਈ ਬੈਸਟ ਗਿਫਟ ਅਸੀਂ ਆਪਣੇ ਬੱਚੇ ਬੱਚੀਆਂ ਨੂੰ ਦੇ ਸਕਦੇ ਹਾਂ ਤੇ ਇਹ ਹੈ ਉਹਨਾਂ ਦੇ ਨਾਲ ਟਾਈਮ ਸਪੈਂਡ ਕਰਨਾ ਔਰ ਉਹਨਾਂ ਦੇ ਵਿੱਚ ਸਿੱਖੀ ਵੈਲਿਊਜ਼ ਨੂੰ ਭਰਨਾ। ਜੇ ਤੁਸੀਂ 3 ਤੋਂ 7 ਸਾਲ ਜਿਹੜੇ ਸਾਈਕੋਲੋਜੀ ਦੇ ਵਿਦਿਆਰਥੀ ਨੇ ਜਾਂ ਮੈਡੀਕਲ ਸਾਇੰਸਿਸ ਨੂੰ ਸਮਝਦੇ ਨੇ, ਬੱਚੇ ਦੀ ਪਰਸਨੈਲਿਟੀ 3 ਤੋਂ 7 ਸਾਲ ਦੇ ਵਿੱਚ ਬਹੁਤ ਸਾਰੀ ਡਿਸਾਈਡ ਹੋ ਜਾਂਦੀ ਹੈ, ਤੇ ਜੇ ਤੁਸੀਂ ਉਹ ਵੈਲਿਊਜ਼ ਉਹਨਾਂ ਨੂੰ ਸਿੱਖੀ ਦੀਆਂ ਦਿੱਤੀਆਂ ਨੇ, ਉਹਨਾਂ ਦੇ ਅੰਦਰ ਉਹ 7 ਤੇ 9 ਸਾਲ ਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਦੀ ਸਰਹੰਦ ਦੀ ਕੰਧ ਉਸਾਰ ਕੇ ਤੁਸੀਂ ਉਹਨਾਂ ਨੂੰ ਦੱਸਿਆ ਕਿ ਉਹਨਾਂ ਸਾਹਿਬਜ਼ਾਦਿਆਂ ਨੇ ਆਪਣਾ ਆਪਾ ਕੁਰਬਾਨ ਕੀਤਾ ਸੀ, ਨੀਹਾਂ ਵਿੱਚ ਚਿਣਨਾ ਕਬੂਲ ਕੀਤਾ ਸੀ, ਪਰ ਕੇਸਾਂ ਦੇ ਨਾਲ ਸਿੱਖੀ ਦੇ ਨਾਲ ਕੋਈ ਨੈਗੇਟਿਵਿਟੀ ਵਾਲਾ ਸਮਝੌਤਾ ਨਹੀਂ ਸੀ ਕੀਤਾ। ਉਹ ਤੁਹਾਡੇ ਬੱਚੇ ਬੱਚੀਆਂ ਹੋ ਸਕਦੇ ਜਿਸ ਕਿਸਮ ਦਾ ਤੂਫਾਨ ਹੈ, ਪੀਅਰ ਪ੍ਰੈਸ਼ਰ ਹੈ, ਹਾਈ ਸਕੂਲ ਤੱਕ ਆਉਂਦਿਆਂ ਬਹੁਤ ਸਾਰੀਆਂ ਚੇਂਜਸ ਹੁੰਦੀਆਂ ਨੇ, ਉਹਨਾਂ ਦੇ ਕਦੇ ਪੈਰ ਉਖੜ ਵੀ ਜਾਣ ਪਰ ਉਹ ਵਾਪਸ ਪਰਤੋਣਗੇ। ਆਪਣੇ ਘਰਾਂ ਨੂੰ ਹੀ ਇੱਕ ਗੁਰਦੁਆਰਾ ਬਣਾਈਏ, ਐਵੇਂ ਨਹੀਂ ਘਰ ਘਰ ਅੰਦਰ ਧਰਮਸਾਲ ਦਾ ਮਤਲਬ ਹੀ ਇਹ ਸੀ ਕਿ ਜਿਵੇਂ ਟਕਸਾਲ ਦੇ ਅੰਦਰ ਟਕੇ ਘੜੇ ਜਾਂਦੇ ਨੇ, ਮਿੰਟਿੰਗ ਹੁੰਦੀ ਹੈ, ਇਵੇਂ ਜਿੱਥੇ ਧਰਮ ਨੂੰ ਘੜਨ ਵਾਲਾ ਇੱਕ ਸਿਸਟਮ ਹੋਏ, ਜਿਨ੍ਹਾਂ ਘਰਾਂ ਦੇ ਵਿੱਚ ਨਾਮ ਦਾ ਜਾਪ ਹੈ, ਜਿਨ੍ਹਾਂ ਘਰਾਂ 'ਚ ਕਿਰਤ ਕਮਾਈ ਹੈ, ਜਿਨ੍ਹਾਂ ਘਰਾਂ 'ਚ ਪਰਿਵਾਰ ਸਿਰ ਜੋੜ ਕੇ ਬੈਠਦੇ ਨੇ, ਫੈਮਿਲੀ ਵਾਇਲੈਂਸ ਨਹੀਂ ਹੈ, ਸ਼ਰਾਬ ਦੀਆਂ ਬਾਰਜ਼ ਨਹੀਂ ਬਣਾਈਆਂ ਹੋਈਆਂ, ਤੁਸੀਂ ਪਾਰਟੀਆਂ ਥਰੋ ਕਰਦੇ ਹੋ, ਤੁਹਾਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਕਿਵੇਂ ਅਚੇਤ ਤੁਸੀਂ ਬੱਚੇ ਬੱਚੀਆਂ ਨੂੰ ਵੀ ਕੀ ਮੈਸੇਜ ਦੇ ਰਹੇ ਹੋ। ਇਹ ਬੜਾ ਜ਼ਰੂਰੀ ਹੈ ਔਰ ਇਸ ਪਲੇਟਫਾਰਮ ਤੋਂ ਮੈਂ ਸਮਝਦਾ ਜਿੱਥੇ ਅਸੀਂ ਅੱਜ ਸੈਲੀਬ੍ਰੇਸ਼ਨ ਦੇ ਮੂਡ 'ਚ ਹੈ, ਖਾਲਸਾ ਸਾਜਨਾ ਦਿਵਸ ਇੱਕ ਪੈਰੇਡ ਦੀ ਸ਼ੇਪ ਵੀ ਲੈ ਚੁੱਕੀ ਹੈ ਔਰ ਲੰਗਰ ਵੀ ਲੱਗਦੇ ਨੇ, ਬਹੁਤ ਸਾਰਾ ਜੁਬਿਲੇਸ਼ਨ ਵੀ ਹੈ, ਪਰ ਇਹੀ ਵੇਲਾ ਵੀ ਹੈ ਜਿੱਥੇ ਅਸੀਂ ਸਿਰ ਜੋੜ ਕੇ ਬੈਠ ਕੇ, ਜਿੱਥੇ ਕੌਮੀ ਨਿਸ਼ਾਨੇ ਦੇ ਲਈ ਵਿਚਾਰਾਂ ਕਰਨੀਆਂ ਨੇ। ਭਾਈ ਗੁਰਦਾਸ ਜੀ ਦਾ ਫਰਮਾਨ ਹੈ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮਿੱਤ, ਕਿ ਕੀ ਯਤਨ ਕੀਤੇ ਜਾਣ ਕਿ ਕਿਵੇਂ ਅਸੀਂ ਪੋਲੀਟੀਕਲ ਪਾਵਰ, ਪੋਲੀਟੀਕਲ ਸੋਵਰਨਿਟੀ, ਇੰਡੀਪੈਂਡੈਂਟ ਸੋਵਰਨ ਮੁਲਕ ਖਾਲਿਸਤਾਨ ਹਾਸਲ ਕਰ ਸਕੀਏ। ਜਦੋਂ ਤੁਹਾਡੇ ਕੋਲ ਮੁਲਕ ਹੁੰਦਾ ਉਦੋਂ ਜਿਹੜੇ ਦੁਸ਼ਮਣ ਨੇ, ਸ਼ਤਰੂ ਤੇ ਸਭ ਹੋਵੇ ਮਿੱਤ, ਦੁਸ਼ਮਣ ਵੀ ਦੋਸਤ ਬਣ ਜਾਂਦੇ ਨੇ। ਇਹ ਬਜ਼ ਵਰਲਡ ਹੈ, ਕੀ ਵਰਲਡ ਹੈ, ਵਿਚਾਰਾਂ ਦਾ ਵਖਰੇਵਾਂ ਹੋ ਸਕਦਾ ਹੈ, ਇਹ ਜਾਨਦਾਰ ਕੌਮਾਂ ਦੇ ਵਿੱਚ ਹੁੰਦਾ ਹੈ। ਅਮਰੀਕਨਾਂ ਦਾ ਇੱਕ ਬੜਾ ਪਪੂਲਰ ਫਰੇਜ਼ ਹੈ, ਵੀ ਐਗਰੀ ਟੂ ਡਿਸਐਗਰੀ, ਕਿ ਇਸ ਗੱਲ ਨਾਲ ਅਸੀਂ ਸਹਿਮਤ ਹਾਂ ਕਿ ਅਸੀਂ ਅਸਹਿਮਤ ਹੋ ਸਕਦੇ ਹਾਂ। ਨਿੱਜੀ ਵਿਤਕਰੇ ਸਾਡੇ ਕੌਮੀ ਨਿਸ਼ਾਨੇ ਦੇ ਰਾਹ ਦੀ ਰੁਕਾਵਟ ਨਹੀਂ ਬਣਨੇ ਚਾਹੀਦੇ। ਇਹ ਵੇਲਾ ਸਾਡੇ ਲਈ ਡੂ ਔਰ ਡਾਈ ਵਾਲਾ ਹੈ ਔਰ ਮੈਂ ਇਹ ਸਮਝਦਾ ਹਾਂ ਕਿ ਜਿਸ ਦੁਸ਼ਮਣ ਨੇ ਅੱਜ ਦੁਨੀਆ ਦੇ ਕਿਸੇ ਕੋਨੇ 'ਚ ਬੈਠਾ ਸਿੱਖ ਸੇਫ ਨਹੀਂ ਹੈ,
ਜੇ ਪਰਮਜੀਤ ਸਿੰਘ ਪੰਜਵੜ ਲਾਹੌਰ 'ਚ ਸ਼ਹੀਦ ਕੀਤਾ ਜਾ ਸਕਦਾ ਹੈ, ਅਵਤਾਰ ਸਿੰਘ ਖੰਡਾ ਯੂਕੇ 'ਚ ਸ਼ਹੀਦ ਕੀਤਾ ਜਾ ਸਕਦਾ ਹੈ, ਭਾਈ ਹਰਦੀਪ ਸਿੰਘ ਨਿੱਜਰ ਸਰੀ ਤੁਹਾਡੇ ਗੁਆਂਢ ਸ਼ਹੀਦ ਕੀਤਾ ਜਾ ਸਕਦਾ ਹੈ। ਅਮਰੀਕਾ ਦਾ ਖਤਰਨਾਕ ਕਿਲਿੰਗ ਪਲਾਟ ਜਿਸ ਦੀਆਂ ਬਹੁਤ ਡਿਟੇਲ ਸਾਹਮਣੇ ਆਣਗੀਆਂ ਜਦੋਂ ਨਿਊਯਾਰਕ ਕੇਸ ਟ੍ਰਾਇਲ ਦੇ ਵਿੱਚ ਜਾਏਗਾ, ਤਾਂ ਫਿਰ ਇਹ ਸਮਝੋ ਕਿ ਕੋਈ ਵੀ ਸਿੱਖ ਮਹਿਫੂਜ਼ ਨਹੀਂ ਹੈ। ਤੇ ਜਦੋਂ ਇਹ ਚੈਲੰਜ ਹਕੂਮਤ ਵੱਲੋਂ ਹੈ ਤੇ ਫਿਰ ਉਸ ਵੱਡੇ ਘੱਲੂਘਾਰੇ ਦੇ ਵੇਲੇ ਜਦੋਂ ਇੱਕ ਦਿਨ ਦੇ ਵਿੱਚ 30,000 ਤੋਂ ਜ਼ਿਆਦਾ ਸਿੰਘ ਸਿੰਘਣੀਆਂ ਭੁਜੰਗੀ ਭੁਜੰਗੜਾ ਸ਼ਹੀਦ ਹੋਏ ਸਨ ਔਰ ਮਿਸਲਦਾਰਾਂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਿਹੜੇ ਦਲ ਖਾਲਸਾ ਦੇ ਆਗੂ ਸਨ ਉਹਨਾਂ ਨੂੰ ਪੁੱਛਿਆ ਜੀ ਕੀ ਵਿਉਂਤਬੰਦੀ ਨਾਲ ਲੜੀਏ, ਮਿਸਲਾਂ ਦੇ ਝੰਡੇ ਥੱਲੇ ਲੜੀਏ, ਕਿਵੇਂ ਕਰੀਏ? ਉਹਨਾਂ ਕਿਹਾ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਇਸ ਵੇਲੇ ਸਾਡੇ ਸਾਹਮਣੇ ਚੈਲੰਜਸ ਨੇ ਪਰ ਗੁਰੂ ਦਾ ਇਹ ਖਾਲਸਾ ਹੈ, ਗੁਰੂ ਦਾ ਪੰਥ ਹੈ, ਗੁਰੂ ਕਲਗੀਧਰ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ ਹਉ ਸੰਭਾਲ ਕਰੋ ਤੇ ਸਕੇਰੀ। ਗੁਰੂ ਹਾਜ਼ਰ ਨਾਜ਼ਰ ਨੇ ਅਸੀਂ ਆ ਪਿਛਲੇ 3-4 ਸਾਲ ਦੇ ਪੀਰੀਅਡ 'ਚ ਦੇਖਿਆ, ਉਹ ਦੀਪ ਸਿੱਧੂ ਹੋਏ, ਉਹ ਸਿੱਧੂ ਮੂਸੇਵਾਲਾ ਹੋਏ, ਕਿਵੇਂ ਕਿੰਨੇ ਵੱਡੇ ਗੇਮ ਚੇਂਜਰ ਨੇ। ਠੀਕ ਹੈ ਇੱਕ ਜਨਰੇਸ਼ਨ ਦਾ ਗੈਪ ਹੁੰਦਾ ਹੈ, ਯੰਗਰ ਜਨਰੇਸ਼ਨ ਸ਼ਾਇਦ ਸਾਡੀ ਜਨਰੇਸ਼ਨ ਵਾਂਗ ਸਾਖੀਆਂ ਸੁਣ ਕੇ ਵੱਡੇ ਨਹੀਂ ਹੋਏ, ਉਹਨਾਂ ਦੇ ਲਈ ਜਿਸ ਕਿਸਮ ਦੀ ਸੋਸ਼ਲ ਨੈਟਵਰਕਿੰਗ ਨੇ ਡਬਲ ਐਜਡ ਸੌਰਡ ਵਾਂਗ, ਦੋ ਧਾਰੀ ਤਲਵਾਰ ਵਾਂਗ, ਇੱਕ ਪਾਸੇ ਇਨਫੋਰਮੇਸ਼ਨ ਵੀ ਹੈ ਦੂਸਰੇ ਪਾਸੇ ਡਿਸਇਨਫੋਰਮੇਸ਼ਨ ਵੀ ਹੈ, ਪਰ ਇਸ ਸਭ ਦੇ ਬਾਵਜੂਦ ਸਾਡੀ ਯੰਗਰ ਜਨਰੇਸ਼ਨ ਦੇ ਅੰਦਰ ਵੀ ਅੱਜ ਇੱਕ ਜੋਸ਼ ਹੈ, ਇੱਕ ਉਤਸ਼ਾਹ ਹੈ। ਤੇ ਜੇ ਕਿਸੇ ਨੂੰ ਇਹ ਭੁਲੇਖਾ ਸੀ, ਇੱਕ ਪੀਰੀਅਡ ਸੀ ਭਾਰਤੀ ਹਕੂਮਤ ਦੀ ਪ੍ਰੋਪੇਗੈਂਡਾ ਮਸ਼ੀਨਰੀ ਇਹ ਪ੍ਰੋਪੇਗੈਂਡਾ ਕਰਦੀ ਸੀ ਇਹ ਬਾਹਰ ਜੀ 2.5 ਟੋਟੜੂ ਨੇ ਖਾਲਿਸਤਾਨੀ, ਇਹਨਾਂ ਨੇ ਆਪਣੀਆਂ ਦੁਕਾਨਾਂ ਚਲਾਈਆਂ ਹੋਈਆਂ, ਇਹ ਆਪਣਾ ਹਲਵੇ ਮਾਂਡੇ ਦਾ ਪ੍ਰਬੰਧ ਹੈ, ਸਿੱਖ ਤਾਂ ਚਾਹੁੰਦਾ ਹੀ ਨਹੀਂ ਖਾਲਿਸਤਾਨ। ਮੈਂ ਸਮਝਦਾ ਸਿੱਖ ਫਾਰ ਜਸਟਿਸ ਵਧਾਈ ਦੀ ਹੱਕਦਾਰ ਹੈ। ਜਿਵੇਂ ਪਿਛਲੇ 2 ਸਾਲਾਂ 'ਚ ਜਿਹੜੀ ਮੁਹਿੰਮ 2 ਵਰੇ ਪਹਿਲਾਂ ਲੰਡਨ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਨਾਲ ਜਿਸ ਦੀ ਸ਼ੁਰੂਆਤ ਹੋਈ, ਯੂਰਪ ਦੇ ਅੰਦਰ ਇਟਲੀ ਫਰਾਂਸ ਤੋਂ ਲੈ ਕੇ ਫਿਰ ਅਸੀਂ ਦੇਖਦੇ ਹਾਂ ਕਿ ਟੋਰਾਂਟੋ ਸਰੀ ਔਰ ਆਸਟ੍ਰੇਲੀਆ ਦੇ ਵਿੱਚ ਬ੍ਰਿਸਬੇਨ ਮੈਲਬਰਨ ਸਿਡਨੀ ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਜਿਸ ਲੈਵਲ ਦੇ ਉੱਤੇ ਲੱਖਾਂ ਦੀ ਗਿਣਤੀ 'ਚ ਆ ਪਿਛਲੇ ਪੀਰੀਅਡ 'ਚ 28 ਜਨਵਰੀ ਨੂੰ ਸੈਨ ਫਰਾਂਸਿਸਕੋ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਸਨ, ਉਸ ਤੋਂ ਥੋੜੀ ਦੇਰ ਪਹਿਲਾਂ ਸੈਕਰਾਮੈਂਟੋ ਵੋਟਾਂ ਪਈਆਂ ਨੇ, ਜਿਵੇਂ ਲੱਖਾਂ ਦੀ ਗਿਣਤੀ ਵਿੱਚ ਸਿੱਖ ਨਿਕਲੇ ਨੇ, ਇਸ ਨੇ ਭਾਰਤੀ ਹਕੂਮਤ ਦਾ ਇਹ ਭਰਮ ਤੋੜ ਦਿੱਤਾ ਹੈ। ਅੱਜ 5 ਮਿਲੀਅਨ ਸਿੱਖ ਡਾਇਸਪੋਰਾ ਜਿਹੜਾ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਹੈ। ਪੰਜਾਬ ਦੀ ਧਰਤੀ ਦੇ ਉੱਤੇ ਵੀ ਜੇ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਬਰੀਫ 9-10 ਮਹੀਨੇ ਦੀ ਸਟੈਂਟ 'ਚ ਕਿਵੇਂ ਸੈਂਕੜਿਆਂ ਦੀ ਗਿਣਤੀ 'ਚ ਪਰਵਾਨੇ ਨਿਕਲਦੇ ਨੇ ਅੰਮ੍ਰਿਤ ਛਕਣ ਲਈ ਵੀ, ਡਰੱਗਸ ਵੀ ਛੱਡੀਆਂ ਜਾਂਦੀਆਂ, ਹਕੂਮਤ ਜਿਹੜੀ ਨਹੀਂ ਚਾਹੁੰਦੀ ਕਿ ਸਿੱਖ ਜਵਾਨੀ ਇਸ ਚੋਂ ਨਿਕਲੇ, ਕਿਵੇਂ ਇਹਨਾਂ 10 ਸਿੰਘਾਂ ਨੂੰ 2900 ਕਿਲੋਮੀਟਰ ਦੂਰ ਨਵਾਂ ਕਾਲਾ ਪਾਣੀ ਇਹਨਾਂ ਨੇ ਲੱਭ ਰਿਹਾ ਡਿਬਰੂਗੜ੍ਹ, ਉਸ ਦੇ ਵਿੱਚ ਕੈਦ ਰੱਖਿਆ ਹੋਇਆ NSA ਲਾ ਕੇ। ਇਹ ਚੈਲੰਜਸ ਨੇ ਪਰ ਖਾਲਸੇ ਦੇ ਲਈ ਹੱਥਕੜੀਆਂ ਬੇੜੀਆਂ ਹਮੇਸ਼ਾ ਅਸੀਂ ਇਹਨਾਂ ਨੂੰ ਗਹਿਣਾ ਸਮਝਦੇ ਹਾਂ। ਇਸ ਨੂੰ ਵੀ ਅਸੀਂ ਗੁਰੂ ਦੇ ਹਵਾਲੇ ਕਰਕੇ ਕਹਿੰਦੇ ਹਾਂ ਕਿ ਭਾਈ ਇਹ ਪੰਥ ਦੀ ਮੌਜ, ਗੁਰੂ ਕੀ ਮੌਜ ਦੇ ਅੰਦਰ ਅਸੀਂ ਗੁਲਾਮੀ ਦੇ ਸੰਗਲ ਕੱਟਣੇ ਨੇ। ਅੱਜ ਦੇ ਇਸ ਮੁਬਾਰਕ ਦਿਨ ਦੇ ਮੌਕੇ ਜਿੱਥੇ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਤੁਹਾਡੇ ਸਭ ਦੇ ਦਰਸ਼ਨ ਕਰਵਾਏ ਨੇ, ਤੁਸੀਂ ਵੀ ਜਿਸ ਉਤਸ਼ਾਹ ਦੇ ਨਾਲ ਆਏ ਹੋ ਇਹ ਬਹੁਤ ਮੁਬਾਰਕ ਹੈ। ਪਰ ਮੈਂ ਕਨਕਲੂਜਨ ਦੇ ਵਿੱਚ ਜ਼ਰੂਰ ਕਹਿਣਾ ਚਾਹਾਂਗਾ ਕਿ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਟਫ ਟਾਈਮ ਹੁੰਦੇ ਨੇ ਔਰ ਜਿਨ੍ਹਾਂ ਨੇ ਅਮਰੀਕਨ ਹਿਸਟਰੀ ਪੜ੍ਹੀ ਹੈ, ਅਮਰੀਕਨ ਰੈਵੋਲੂਸ਼ਨ ਜਦੋਂ ਕਿ ਬ੍ਰਿਟਿਸ਼ ਕਲੋਨੀਅਲਸ ਦੇ ਖਿਲਾਫ ਸਟਰਗਲ ਦੇ ਵਿੱਚ ਜਾਰਜ ਵਾਸ਼ਿੰਗਟਨ, ਥਾਮਸ ਜੈਫਰਸਨ ਵਰਗੇ ਲੋਕ ਸਨ, ਇੱਕ ਪੀਰੀਅਡ ਆਇਆ ਇਹਨਾਂ ਦੇ ਵਿੱਚ ਵੀ ਮਾਯੂਸੀ ਆਈ, ਇਹ ਹਾਰਨਾ ਸ਼ੁਰੂ ਹੋਏ ਤੇ ਇਹਨਾਂ ਨੂੰ ਲੱਗਾ ਏਡਾ ਵੱਡਾ ਬ੍ਰਿਟਿਸ਼ ਸਾਮਰਾਜ
ਇਹ ਅਸੀਂ ਕਿਹੜਾ ਪੰਗਾ ਲੈ ਲਿਆ ਇਹਨਾਂ ਦੇ ਨਾਲ। ਉਸ ਵੇਲੇ ਇੱਕ ਰਾਈਟਰ ਮਿਸਟਰ ਪੇਨ ਉਸਨੇ ਇੱਕ ਕਿਤਾਬਚਾ ਲਿਖਿਆ ਕਾਮਨ ਸੈਂਸ, ਉਹਦੇ ਚ ਉਹਨੇ ਕਿਹਾ ਡਾਰਕ ਡੇਜ਼ ਟਰਾਈ ਦ ਸੋਲ ਆਫ ਮੈਨ, ਦੋਜ਼ ਸਨਸ਼ਾਈਨ ਪੈਟਰੀਓਟਸ ਵਿਦਰ ਅਵੇ, ਓਨਲੀ ਦੋਜ਼ ਵਿਦ ਕਨਵਿਕਸ਼ਨ ਸਟੈਂਡ ਦ ਗਰਾਊਂਡ। ਕਿ ਜਦੋਂ ਔਖੇ ਵੇਲੇ ਆਉਂਦੇ ਨੇ ਕੌਮਾਂ ਦੀ ਪਰਖ ਹੁੰਦੀ ਹੈ, ਅਜ਼ਮਾਇਸ਼ ਹੁੰਦੀ ਹੈ। ਜਿਹੜੇ ਧੁੱਪ ਚੜੀ ਤੇ ਦੇਸ਼ ਭਗਤ ਬਣੇ ਹੁੰਦੇ ਨੇ ਉਹ ਪਿਘਲ ਪੁਗਲ ਕੇ ਪਾਸੇ ਜਾਂਦੇ ਨੇ, ਪਰ ਜਿਹੜੇ ਕਨਵਿਕਸ਼ਨ ਨਾਲ ਖਲੋਂਦੇ ਨੇ ਅਲਟੀਮੇਟਲੀ ਉਹੀ ਗੇਮ ਚੇਂਜਰ ਹੁੰਦੇ ਨੇ। ਅਸੀਂ ਮੁਗਲਿਆ ਸਾਮਰਾਜ ਦੀ ਸਫ ਵਲੇਟੀ, ਅਸੀਂ ਪਠਾਣਾ ਨੂੰ ਦਰਾ ਖੈਬਰ ਪਾਰ ਤੱਕਿਆ, ਅੰਗਰੇਜ਼ਾਂ ਨੂੰ 7 ਸਮੁੰਦਰ ਦੂਰ ਭੇਜਿਆ। ਉਹ ਦਿਨ ਦੂਰ ਨਹੀਂ ਜਦੋਂ ਦਿੱਲੀ ਦੇ ਹਾਕਮਾਂ ਨੂੰ ਵੀ ਇਹਨਾਂ ਦਾ ਬਿਸਤਰਾ ਗੋਲ ਕਰਕੇ ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਰਿਐਲਿਟੀ ਹੋਏਗਾ। ਇਸ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਕਨਕਲੂਜਨ ਦੇ ਵਿੱਚ ਇਹ ਮੈਸੇਜ ਇੱਥੋਂ ਜਾਣਾ ਜ਼ਰੂਰੀ ਹੈ ਕਿ ਸਿਆਟਲ ਦੀਆਂ ਸਿੱਖ ਸੰਗਤਾਂ ਉਵੇਂ ਹੀ ਕੌਮੀ ਘਰ ਖਾਲਿਸਤਾਨ ਦੇ ਲਈ ਵਚਨਬੱਧ ਨੇ, ਜਿਵੇਂ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਦੇ ਲਈ ਅੱਗੇ ਆ ਕੇ ਸਿੱਖ ਸੰਗਤਾਂ ਨੇ ਵੋਟਾਂ ਪਾਈਆਂ ਨੇ। 5 ਬੁਲੰਦ ਨਾਰੇ ਅਕਾਲ ਤਖਤ ਦਾ ਧਿਆਨ ਧਰ ਕੇ, ਜਿਹੜੇ ਅਕਾਲ ਤਖਤ ਨੂੰ ਜੂਨ 84 ਚ ਖੰਡਰਾਤ ਬਣਾਇਆ ਗਿਆ, ਜਿਸ ਅਕਾਲ ਤਖਤ ਦੀ ਤਾਬਿਆ 26 ਜਨਵਰੀ 1986 ਦਾ ਸਰਬੱਤ ਖਾਲਸਾ ਹੋਇਆ, ਜਿੱਥੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ 'ਚ 5 ਮੈਂਬਰੀ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਨਿਸ਼ਾਨਾ ਦਿੱਤਾ। ਬੁਲੰਦ ਆਵਾਜ਼ ਇਸ ਪੰਡਾਲ ਦੇ ਵਿੱਚ ਕੋਈ ਵੀ ਰਸਨਾ ਖਾਲੀ ਨਾ ਹੋਏ, ਇਸ ਆਪਣੀ ਆਵਾਜ਼ ਦੇ ਵਿੱਚ ਕੌਮੀ ਆਵਾਜ਼ 'ਚ ਆਪਣੀ ਆਵਾਜ਼ ਮਿਲਾਣ। ਅਕਾਲ ਤਖਤ ਤੋਂ ਆਈ ਆਵਾਜ਼, 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 ਅਕਾਲ ਤਖਤ ਤੋਂ ਆਈ ਆਵਾਜ਼। ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਡਾਕਟਰ ਅਮਰਜੀਤ ਸਿੰਘ ਜੀ, ਜਿਨ੍ਹਾਂ ਨੇ ਆਪਣੀਆਂ ਵਿਚਾਰਾਂ ਸਾਂਝੀਆਂ ਕੀਤੀਆਂ। ਸੋ ਅਸੀਂ ਇਹਨਾਂ ਦੇ ਅਤੀ ਧੰਨਵਾਦੀ ਹਾਂ। ਸੋ ਹੁਣ ਬੀਬਾ ਸਤਵਿੰਦਰ ਕੌਰ ਕੈਂਟ ਸਿਟੀ ਕਾਉਂਸਲਰ ਜੋ ਕਿ ਵਿਚਾਰਾਂ ਸਾਂਝੀਆਂ ਕਰਨਗੇ ਤੇ ਬਾਕੀ ਆਏ ਪਤਵੰਤੇ ਸੱਜਣਾਂ ਨੂੰ ਵੀ ਇੰਟਰੋਡਿਊਸ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦਿਨ ਖਾਲਸਾ ਸਾਜਨਾ ਦਿਵਸ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ। ਐਸ ਇੰਨੇ ਸੋਹਣੇ ਪੰਡਾਲ ਦੇ ਵਿੱਚ ਆਪਾਂ ਸਾਰੇ ਇਕੱਠੇ ਹੋਏ ਆ ਤੇ ਆਪਣੇ ਨਾਲ ਆਪਣੇ ਕੁਝ ਇਲੈਕਟਡ ਅਫੀਸ਼ੀਅਲ ਸਟੇਟ ਤੋਂ ਕਾਉਂਟੀ ਤੋਂ ਆਪਣੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਦੀ ਇੰਟਰੋਡਕਸ਼ਨਸ ਕਰਨ ਤੋਂ ਬਾਅਦ ਉਹਨਾਂ ਦਾ ਧੰਨਵਾਦ ਕਰਨ ਲੱਗਿਆ ਕੁਝ ਵਰਡਸ ਕਹੂੰਗੀ ਮੈਂ। ਪਰ ਸਭ ਤੋਂ ਪਹਿਲਾਂ I'd like to invite our county executive, Dal Constantine, and he's serving on his 3rd term right now, and I'm so excited to have him here join us today. And he's always been a supporter of our community. So with that, executive. Thank you so much. I am honored to join you today for today's Khalsa Day celebration. Happy Vaisakhi. We are moved by this celebration, a deep day of significance for the Sikh community, but also a celebration of the many contributions of the Sikh community to Washington State. It is a growing community. Some 70,000 Sikhs now call Washington State home.
And Sikhs are a treasured part of the cultural fabric of this county, of Martin Luther King County. And we value the role of the Sikh community in the broader life of King County. We have stood together in difficult times. We have stood by your side to fight hate. We have stood by your side to fight bigotry. And King County will always support the Sikh community and support all of our people against those who seek to separate us on the basis of nationality or religion or any other characteristic. And I and my entire administration, including my Chief of Staff, who is here with me today, Curran Gill is the Chief of Staff for King County. He is a member of King County's Sikh community raised in the city of Renton. We collectively are committed to creating a safe and a welcoming community where every person can thrive. But today is a celebration. So from the parade through the streets of Kent to the festivities here at the Showware Center, I am glad that we could join together today and celebrate Sikh culture with art and music and food. Thank you to the community for so generously inviting me to be here today to participate. Thank you. Thank you so much. Thank you. Thank you, Executive. And now we have joining us State Treasurer Mike Pellicciati, and he's been our State Treasurer for about 4 years now. And we are so excited to have him join us. He's actually from Federal Way, and he served us in the legislature, and a good friend of mine, Mike Pellicciati. Well, good morning. Again, my name is Mike Pellicciati, and on behalf of the Washington State Office of the State Treasurer, I want to wish all of you a happy Vaisakhi. And I think it's only appropriate as we look to our new solar calendar to have such a wonderful day of sun here with us today. And every time I have the opportunity to speak with the Sikh community, I am as always inspired by the community's commitment to a more equitable society. And what I want to assure all of you is in the office of the State Treasurer, we are sharing that commitment to economic opportunity for everyone here in the state of Washington. And so with all of that, I just want to thank you again for the opportunity to join you today, let you know that we will continue to be in partnership as we move forward on so many of these issues. And again, on behalf of the Office of the State Treasurer, I look forward to working with you again, and thank you for the opportunity. Happy Vaisakhi. Thank you so much. And now we have our state senator, our first Sikh state senator, Manka Dhingra ji. And she has been, actually, she's a Sikh woman, so she's been doing a lot of work for our community, and I'm so excited to have her here. Manka Dhingra ji. वाहिगुरु जी का खालसा, वाहिगुरु जी की फतेह। साथ संगत में इतनी खुशी है to be here with all of you to celebrate Vaisakhi. And it is also such an honor for me to be the first and still the only state legislator who is from the Sikh community. And I'm very excited to be running for Attorney General. And what drives a lot of the work that I do is from our Sikh faith. The values of seva, humility, and equality. Really making sure that we are using our Sikh values in everything that we do, in how we show up for people, and how we show up for the entire state of Washington. So it is truly my honor and my privilege to represent all of you as the Sikh legislator in Washington. Vaheguru Ji Ka Khalsa, Vaheguru Ji Ki Fateh.
Thank you so much, Mankatingra ji, for always being here for the community. And we have our state representatives, Representative Tina Orwell and Representative Chris Stern, and they'll share a couple of moments with us. Thank you. It's an honor to be here today and to serve our great state. It's an honor to follow Senator Dhingra, who's been an incredible leader in the legislature. We work a lot on supporting those who've been harmed, making sure our communities are safe. You know, I would say also, you know, our faith and our families are so important. And so I really want to make sure that our schools are welcoming, that we have language access, and that our kids feel safe, because at the end of the day, that is so important. So thank you for letting me join you as you reflect and celebrate, and as we seek justice in a world that's hurting. I stand united. Thank you. Thank you for inviting me. I'm really honored to be here with you and celebrating today with you. My name is Chris Stearns. I'm a representative from the 47th, and I live in Auburn. I am from the Navajo Nation, and our people have been on this land for about 40,000 years. But, you know, I really share in your journey and your struggle to be recognized and to be welcomed, and that is something that I'm grateful to be able to work on in Olympia, and I'm proud to do that work on behalf of you. My political hero is Senator Bobby Kennedy, and he said that our purpose in life is in some way to contribute to make life better for everyone, and that's what I am so proud to be able to do, and thank you again for your hospitality. Thank you. Thank you so much, Representatives Orwell and Stern. And now we are in Kent, and we have our mayor here, Mayor Dana Ralph, here to say a few words. Thank you, Council President Kaur. Thank you all. I come today with a message of deep gratitude. I want to say thank you to the members of the Sikh community that have chosen to call Kent home, that have chosen to establish businesses here, chosen to serve our community here. The principle of Seva is such an amazing thing to me, and I am beyond grateful for what all of you put into this place that we call home. You make it richer, more culturally vibrant, and more economically stable. All of those things help make Kent what it is today, and I just want to come with that message of gratitude and thankfulness. Thank you for allowing us to be here today for this celebration, and thank you for allowing us to be a part of your community. Thank you so much, Madam Mayor. And now we have our Renton Mayor, Armando Pavoni. Hello, it's an honor to be here. I want to start off by asking how many of you saw the beautiful northern lights in the sky last night? As I look out today's event, I'm reminded of last night's spectacular display and how all of us were able to share a moment of God, peace, and beauty by just looking up and opening our eyes. Similar to how those colors moved and mixed, bringing beauty to our South King County cities, it's an honor to be here and enjoy the rich tapestry of the Sikh culture, tradition, and resilience that enriches our region. The principles of Kasala-Day, equity, justice, and service are not only integral to the Sikhism, but also resonate deeply with the values we hold dear in our communities. Your commitment to upholding the dignity of all individuals, regardless of background or beliefs, is something we all share and can be proud of. I know that Kent Mayor Dana Ralph and I represent two cities that work hard to build a more inclusive, compassionate community where every voice is heard and every person is valued. A central teaching of today's celebrations. Thank you very much for having me. It's an honor to be here. It's an honor to have the Sikh community in Renton. Thank you. Thank you, and I also want to introduce my colleague on Kent City Council, Tony Troutner, Auburn Council member.
Tracy, and Renton Council Member Kim. And we also have our ECD Deputy Director, Matt Gilbert here. So with that, I'm going to turn it over to Uncle Bansti here, and thank you so much. Waheguru Ji Khalsa, Waheguru Ji Fateh Sangat Ji, and I hope I'll see you around. Thank you. Waheguru Ji Ka Khalsa, Waheguru Ji Ki Fateh. We have a very special guest today, Matt Gilbert. His team helped us a lot to achieve what we are doing today. His team, we felt like they were working for us. And we enjoy freedom of religion with these officials' help. Again, we like to help Matt Gilbert. And he will share a couple of words with you guys. Thank you. Thank you, Harinder. It's an honor to join you today to celebrate the Sikh community in Khalsa Day. Thank you. I represent the staff of the Economic and Community Development Department. We're honored to have helped organize this today and wish you very well. Thank you for your hospitality. ਵਾਹਿਗੁਰੂ ਜੀ ਕਾ ਤੇ ਸੰਗਤ ਜੀ ਮੇਰਾ ਨਾਮ ਗੁਰਚੇਤਨ ਸਿੰਘ ਤੇ ਮੈਂ ਸਿਆਟਲ ਸਿੱਖ ਫੈਡਰੇਸ਼ਨ ਨੂੰ ਰਿਪਰੈਜ਼ੈਂਟ ਕਰ ਰਿਹਾ are here. I would like to bring a few concerns from Sikh community. So you know, Sikh communities throughout the country made their city councils and even state legislation institutional recognition, which remains paramount to achieving repression in the form of murders from India on diaspora. Our elected representatives must tangibly stand with our community in a tiring time like now. Indian assassination plots that the Justice Department has recently we need to understand that this country stands for freedom of expression, freedom of religion, and we all share those values. We stand by that very value to make sure that our rights are protected and our is being get recognized by our state, which we call home. Washington State I feel at home 7 when in the northwest in Bellingham the Sikh riots happened. So however, the beauty of this country is that we recognize that mistake and they built a memorial in Bellingham downtown to mark that tragedy across the world. So my ask to our representative here is that our community in this time, and we should have no fear expressing ourselves regardless where we are in what states. I wouldn't take so long because I know your time is valuable, but I do want to let you guys know what this day is about. The Khalsa Day, what is Khalsa? Khalsa means pure. Khalsa was made to whole world's human rights. That's the order by Guru, that when someone is in need, that my Khalsa should be called upon and they can serve and even give their life, what we call ultimate sacrifice. But however, the sad part is, unfortunately today, we of Khalsas, we are not able to protect our own rights. How are we gonna protect others? Let's work together. Let's work with our representative here. Go out.
for your values and make sure your voice is heard. And together with these values, divided we will fall. With this, I would like to say, ਜਿੰਨੀਆਂ ਭੁੱਲਾਂ ਹੋਈਆਂ ਮਾਫ ਕਰਨੀਆਂ ਸੰਗਤ ਜੀ। ਮੈਂ ਅੰਗਰੇਜ਼ੀ ਚ ਤਾਂ ਬੋਲਿਆ ਕਿਉਂਕਿ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਸੀਗਾ ਜੋ ਆਪਣੀ ਕਮਿਊਨਿਟੀ ਦੀਆਂ ਪ੍ਰੋਬਲਮ ਸਭਾਂ ਦੀ ਗੋਦ ਵਿੱਚ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਆਪਣੀਆਂ ਵਿਚਾਰਾਂ ਸਾਂਝੀਆਂ ਕੀਤੀਆਂ। ਸੋ ਇਹਨਾਂ ਦੇ ਅਤੀ ਧੰਨਵਾਦੀ ਹਾਂ। ਸੋ ਹੁਣ ਭਾਈ ਪ੍ਰਦੀਪ ਸਿੰਘ ਜੀ ਜੋ ਕਿ 5 ਮਿੰਟ ਲਈ ਵਿਚਾਰਾਂ ਸਾਂਝੀਆਂ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ गगन दमामा बाजियो परेओ निशाने काओ खेत जो मांडियो सूरमा बजूजन को दाओ छाडे खेत धन धन ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੀ ਹਜ਼ੂਰੀ ਦੇ ਵਿੱਚ 325 ਖਾਲਸਾ ਸਾਜਨਾ ਦਿਵਸ ਗੱਜ ਵੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਜੀ ਨੇ ਜਦੋਂ ਖਾਲਸੇ ਦੀ ਸਾਜਨਾ ਕੀਤੀ ਕਿਉਂਕਿ ਜਿਹੜੇ ਪਹਾੜੀ ਰਾਜੇ ਸੀ ਉਹ ਵੀ ਇਹ ਚਾਹੁੰਦੇ ਸੀ ਕਿ ਅਸੀਂ ਅੰਮ੍ਰਿਤ ਦੀ ਦਾਤ ਲੈ ਸਕਦੇ ਹਾਂ, ਪਰ ਸਾਡੇ ਲਈ ਜਿਹੜਾ ਬਾਟਾ ਉਹ ਅਲੱਗ ਤਿਆਰ ਕੀਤਾ ਜਾ ਜੀ ਨੇ ਸਾਡੇ ਅੰਦਰੋਂ ਜੋ ਵੀ ਜਾਤ ਪਾਤ ਦਾ ਜੋ ਕੋਡ ਸੀ ਉਹਨੂੰ ਮਿਟਾ ਕੇ ਸਾਨੂੰ ਖੰਡੇ ਦਾ ਜੋ ਦਸਤਾ ਸੀ ਉਹ ਵੀ ਸਾਡੇ ਹੱਥ ਦੇ ਵਿੱਚ ਫੜਾਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਹੀ ਬਚਨ ਹੈ ਕਿ ਚੁੰਕਾਰ ਅਜ਼ ਹਮਾ ਹੀਲ ਤੇ ਦਰ ਗੁਜਸ਼ਤ ਹਾਲਾਤ ਸਾਫ ਲੈਣ ਦੇ ਸਾਰੇ ਹੀਲੇ ਵਸੀਲੇ ਨੇ ਜਿਹੜੇ ਉਹ ਲਾਉਣ ਤੋਂ ਬਾਅਦ ਵੀ ਇਨਸਾਫ ਨਾ ਮਿਲੇ ਤਾਂ ਸਾਨੂੰ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਸਟੇਜ ਤੋਂ ਬੁਲਾਰੇ ਇੱਥੇ ਬੇਨਤੀਆਂ ਕਰਕੇ ਗਏ ਆ, ਉਹਨੇ ਸਾਡੇ ਸਿੰਘਾਂ ਨੂੰ ਪਹਾੜੇ ਦੇ ਕਾਤਲ ਲੈ ਕੇ ਉਹਨਾਂ ਨੂੰ ਕਤਲ ਕਰਵਾਇਆ। ਜੇ ਆਪਾਂ ਇਹਦੀ ਗੱਲ ਕਰਨੀ ਹੋਵੇ ਤਾਂ ਬਹੁਤ ਪਿੱਛੇ ਜਾਣਾ ਪੈਂਦਾ। ਭਾਈ ਹਰਮੀਤ ਸਿੰਘ ਜੀ ਸਿੰਘ ਜੀ ਪੰਜਵੜ, ਭਾਈ ਅਵਤਾਰ ਸਿੰਘ ਜੀ ਖੰਡਾ ਜਿਨ੍ਹਾਂ ਨੂੰ ਆਪਾਂ ਇਸ ਕਤਾਰ ਦੇ ਵਿੱਚ ਰੱਖ ਸਕਦੇ ਹਾਂ। ਪਰ ਇਸ ਤੋਂ ਇਲਾਵਾ ਵੀ ਬਹੁਤ ਹੀ ਸਮਾਂ ਪਹਿਲਾਂ ਵੀ ਜਿਹੜੇ ਸ਼ਹੀਦ ਕੀਤਾ ਗਿਆ ਉਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ, ਇਕੱਲੇ ਹਥਿਆਰ ਨਹੀਂ ਹੈ। ਸੋ ਇਹ ਗੱਲ ਆਪਾਂ ਨੂੰ ਯਾਦ ਰੱਖਣ ਦੀ ਲੋੜ ਹੈ। ਸਾਡੀ ਜੋ ਜੰਗ ਸੀ ਦੰਦੂਈ ਟਕਸਾਲ ਦੇ ਜਥੇਦਾਰ ਸਾਹਿਬ
ਤੇ ਹਮਲਾ ਹੁੰਦਾ, ਸੰਤਾਂ ਦੇ ਆਪਣੇ ਕਹੇ ਬਚਨ ਨੇ ਕਿ ਜਦੋਂ ਹਿੰਦੁਸਤਾਨ ਦੀ ਨਾਪਾਕ ਸਰਕਾਰ ਨੇ ਇਹਨੂੰ ਸਾਰੀ ਦੁਨੀਆ ਦੇਖੂਗੀ। ਸੋ ਸੰਤਾਂ ਜੀ ਦੇ ਇਸੇ ਵਚਨ ਦੇ ਚੱਲਦੇ ਹੋਏ ਇਹਨਾਂ ਨੇ 29 ਅਪ੍ਰੈਲ 1986 ਨੂੰ ਜੋ ਪੰਥਕ ਕਮੇਟੀ ਵੱਲੋਂ ਖਾਲਿਸਤਾਨ ਇਸ ਤੋਂ ਘੱਟ ਕਿਸੇ ਵੀ ਗੱਲ ਤੇ ਸਿੱਖਾਂ ਨੂੰ ਸਮਝੌਤਾ ਨਹੀਂ ਕਰਨਾ ਚਾਹੀਦਾ, ਕਿਉਂਕਿ ਸਾਡੀਆਂ ਅਨੇਕਾਂ ਮਾਵਾਂ ਭੈਣਾਂ ਬੀਬੀਆਂ ਦੀ ਜਿੱਥੇ ਸ਼ਹਾਦਤਾਂ ਹੋਈਆਂ ਉੱਥੇ ਬੇਪਤੀਆਂ ਕੀਤੀਆਂ ਗਈਆਂ। ਸਾਡੇ ਗੁਰੂ ਦਾ ਹੁਕਮ ਹੈ ਕਿ ਜਿੱਥੇ ਆਪਾਂ ਕਿਸੇ ਨਾਲ ਧੱਕਾ ਨਹੀਂ ਕਰਨਾ, ਉੱਥੇ ਆਪਣੇ ਨਾਲ ਸੋ ਇਹਨੂੰ ਜਿੱਥੇ ਆਪਣੀ ਨਿਭਾਉਣ ਦੀ ਲੋੜ ਹੈ, ਨਾਲ ਹੀ ਨਾਲ ਸ਼ਹੀਦ ਭਾਈ ਪਰਮਜੀਤ ਭਾਈ ਗੁਰਮੀਤ ਸਿੰਘ ਜੀ ਖਨਿਆਣ ਜਿਹੜੇ ਜਰਮਨੀ ਸਿੱਖ ਫੈਡਰੇਸ਼ਨ ਦੇ ਨੇ, ਉਹ ਜਦੋਂ ਜਥੇਦਾਰ ਸਾਹਿਬ ਨੂੰ ਮਿਲੇ ਇਤਿਹਾਸ ਸਾਂਭਿਆ ਨਹੀਂ ਗਿਆ। ਉਹ ਕਹਿੰਦੇ ਜੇ ਆਪਾਂ ਮੌਜੂਦਾ ਸੰਘਰਸ਼ ਦੀ ਗੱਲ ਕਰ ਲਈਏ, ਅੱਜ ਦੇ ਸੰਘਰਸ਼ ਦੀ ਉਹਦਾ ਕੋਈ ਦਸਤਾਵੇਜ਼ੀ ਰੂਪ ਨਹੀਂ ਹੈਗਾ ਸਾਡੇ ਕੋਲ। ਸੋ ਉਹਨਾਂ ਦੀ ਜਿਹੜੀ ਉਹਨਾਂ ਨੇ ਜਿਹੜਾ ਇਹ ਕਾਰਜ ਸੀ ਇਹ ਸ਼ੁਰੂ ਕੀਤਾ ਤੇ ਭਾਈ ਬਲਜਿੰਦਰ ਸਿੰਘ ਜੀ ਕੋਟਪਾਰਾ ਉਸ ਦੇ ਵਿੱਚ ਜਿਹੜੀਆਂ ਬੀਬੀਆਂ ਨੇ ਸ਼ਹਾਦਤਾਂ ਪਾਈਆਂ, ਉਹਨਾਂ ਦੀ ਨੇ ਉਸ ਕਿਤਾਬ ਦੇ ਵਿੱਚ ਸੋ ਭਾਈ ਪਰਮਜੀਤ ਸਿੰਘ ਪੰਜਵੜ ਦੀ ਜਿਨ੍ਹਾਂ ਦੀ ਰਹਿਨੁਮਾਈ ਦੇ ਵਿੱਚ ਭਾਈ ਬਲਜਿੰਦਰ ਸਿੰਘ ਜੀ ਕੋਟਪਾਰਾ ਤੇ ਇਹਨਾਂ ਨੇ ਕਿਤਾਬ ਲਿਖੀ ਆ। ਉਸ ਦੇ ਵਿੱਚ ਜਿੱਥੇ ਭਾਈ ਪਰਮਜੀਤ ਸਾਡੀਆਂ ਭੈਣਾਂ ਦਾ ਉਹਦੇ ਵਿੱਚ ਜ਼ਿਕਰ ਆ, ਉਹ ਕਿਤਾਬ ਆਪਾਂ ਹੁਣ ਜਿਹੜੀ ਉਹ ਸੰਗਤ ਨੂੰ ਅਰਪਣ ਕਰਨੀ ਆ। ਜਿੱਥੇ ਮੈਂ ਬੇਨਤੀ ਕਰਦਾ ਜਿੰਨੇ ਵੀ ਪਤਵੰਤੇ ਸੱਜਣ ਸੰਗਤ ਤੇ ਬੈਠੇ ਆ, ਆਪਾਂ ਜਿਹੜੀ ਖਾਸ ਤੌਰ ਤੇ ਜਿਹੜੀਆਂ ਮੇਰੀਆਂ ਭੈਣਾਂ ਮਾਵਾਂ ਬੱਚੀਆਂ ਇਸ ਪੰਡਾਲ ਦੇ ਵਿੱਚ ਨੇ ਜਾਂ ਜਿਹੜੇ ਕਿ ਪੁਰਾਣੇ ਸਮੇਂ ਦੇ ਵਿੱਚ ਸਾਡੇ ਜਿਹੜੇ ਪਰਿਵਾਰ ਸੀ ਤੀਜ ਦੇ ਵਿੱਚੋਂ ਸਿੱਖੀ ਦੇ ਵਿੱਚ ਕਿ ਸਾਡੀਆਂ ਮਾਵਾਂ ਭੈਣਾਂ ਪੁਰਾਤਨ ਸਮੇਂ ਦੇ ਵਿੱਚ ਆਪਣੇ ਬੱਚਿਆਂ ਨੂੰ ਜਿੱਥੇ ਗੁਰਮਤਿ ਦੀਆਂ ਸਾਖੀਆਂ ਸਾਹਿਬਜ਼ਾਦਿਆਂ ਦੀ ਹੋਣਾ ਤਾਂ ਉਹ ਨਾਲ ਨਾਲ ਬਾਣੀ ਦਾ ਉਚਾਰਨ ਕਰਦੀਆਂ ਸੀ। ਆਪਾਂ ਇਹ ਪਰੰਪਰਾ ਆਪਣੀ ਭੁੱਲ ਗਏ, ਸਾਡੀਆਂ ਭੈਣਾਂ ਵੀ ਭੁੱਲ ਗਈਆਂ, ਅਸੀਂ ਵੀ ਭੁੱਲ ਗਏ। ਸੋ ਜੇ ਇਹ ਹੋ ਨਹੀਂ ਸਕਦਾ ਵੀ ਸਿੱਖ ਕੌਮ ਦੀ ਚੜ੍ਹਦੀ ਕਲਾ ਨਾ ਹੋਵੇ, ਤੇ ਜੇ ਸਾਡੇ ਬੱਚੇ ਕਿਤੇ ਗਲਤੀ ਨਾਲ ਦੂਜੇ ਪਾਸੇ ਚਲੇ ਵੀ ਜਾਣਗੇ ਤਾਂ ਇਹ ਸਤਿਗੁਰ ਸਾਹਿਬ ਬਖਸ਼ਿਸ਼ ਕਰਨਗੇ।
ਦੁਬਾਰਾ ਉਹ ਸਿੱਖੀ 'ਚ ਮੁੜ ਕੇ ਆਉਣਗੇ ਤੇ ਖਾਲਸੇ ਦੀ ਚੜ੍ਹਦੀ ਕਲਾ। ਗੱਜ ਵੱਜ ਕੇ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਾਲ ਹੀ ਨੂੰ ਜਿਹੜੀ ਅਰਪਣ ਕਰ ਸਕੀਏ ਜੀ। ਸੋ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਇਹ ਤੁਹਾਡੀਆਂ ਭੈਣਾਂ ਅਗਰ ਇੱਥੇ ਟੈਂਟ ਲੱਗਿਆ ਨਾਲ ਹੀ ਪ੍ਰਦਰਸ਼ਨੀ ਲੱਗੀ ਆ ਉਸ ਦੇ ਵਿੱਚ ਆ ਕੇ ਅਗਰ ਆਪਣੇ ਨਾਮ ਦੇ ਦੇਂਗੇ ਬੋਲੇ ਸੋ ਨਿਹਾਲ। जिंदाबाद। खालिस्तान जिंदाबाद, खालिस्तान जिंदाबाद। ਬਹੁਤ ਵਡਭਾਗਾ ਸਮਾਂ ਗੁਰੂ ਸਾਹਿਬ ਨੇ ਸਾਨੂੰ ਦਿੱਤਾ। ਅੱਜ ਅਸੀਂ ਇਕੱਠੇ ਹੋ ਕੇ ਬੈਠੇ ਹਾਂ। ਸਾਡੇ ਕੋਲੇ ਸੌਰੀ ਇਲੈਕਟਡ ਅਫੀਸ਼ੀਅਲ ਲੱਗੇ ਆਏ ਹੋ ਗਏ ਨੇ ਸਾਡੇ ਨਾਲ ਨੇ ਸੈਂਟਰ ਜਿਹੜੇ ਡਿਸਟ੍ਰਿਕਟ 11 ਤੋਂ ਬਹੁਤ ਹਸਗਾਵਾ ਤੇ ਇਹਨਾਂ ਦੇ ਨਾਲ ਹੈਗੇ ਏਸ਼ੀਅਨ ਪੈਸੀਫਿਕ ਐਂਡ ਅਮਰੀਕਨ ਅਫੇਅਰਸ ਦੇ ਲੀਡਰ ਨੇ। ਸੋ ਇਹਨਾਂ बहुत बहुत धन्यवाद इतने आने ਲਈ। So thank you Bob and Carrie for coming here. Thank you very much. ਇਹਨਾਂ ਕਹਿੰਦੇ ਕਿ ਮਹਾਰਾਜ ਅੱਜ ਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Jalebi's the best. So thank you here for this wonderful event. I've been coming to these and the vice for many years. I'm your state senator for the 11th legislative district. And to me, the diversity that peoples here in the United States, because that's one thing we need now, is an interverse in the United States. You are a key part for building understanding and our strength as a community. Thank you for all you do. Thank you. Well, thank you. ਵਾਹਿਗੁਰੂ ਜੀ ਦਾ ਖਾਲਸਾ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ
ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਅਜੋਕੇ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ 12 ਮਈ ਦਿਨ ਐਤਵਾਰ ਨੂੰ ਸਜਾਇਆ ਜਾਵੇਗਾ। ਸਮੁੱਚਾ ਦੀਵਾਨ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਹਰਦੀਪ ਸਿੰਘ ਨਿੱਜਰ, ਭਾਈ ਅਵਤਾਰ ਸਿੰਘ ਖੰਡਾ ਸਮੇਤ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਹੋਵੇਗਾ। ਆਓ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲਦੇ ਸੰਘਰਸ਼ ਵਿੱਚ ਆਪਣੇ ਯੋਗਦਾਨ ਲਈ ਵਚਨਬੱਧਤਾ ਦੁਹਰਾਈਏ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਟ੍ਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 325ਵੇਂ ਖਾਲਸਾ ਸਾਜਨਾ ਦਿਵਸ ਦੀਆਂ ਖੁਸ਼ੀਆਂ ਵਿੱਚ ਗੁਰਦੁਆਰਾ ਸਿੰਘ ਸਭਾ ਕਾਟਰੇਟ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਿਤੀ 18 ਮਈ ਦਿਨ ਸ਼ਨੀਚਰਵਾਰ ਨੂੰ ਸਿੱਖ ਡੇ ਪਰੇਡ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਜੋ ਸਿਟੀ ਹਾਲ 11 ਵਜੇ ਨਿਸ਼ਾਨ ਸਾਹਿਬ ਚੜ੍ਹਾਉਣ ਉਪਰੰਤ ਚੱਲੇਗਾ ਅਤੇ ਕਾਟਰੇਟ ਪਾਰਕ ਤੱਕ ਪਹੁੰਚੇਗਾ। ਉਸੇ ਦਿਨ ਸ਼ਾਮ ਨੂੰ ਪੰਜ ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਾਉਣਗੇ। ਟਰਾਈ ਸਟੇਟ ਦੀਆਂ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਬੀਬੀਆਂ ਕੇਸਰੀ ਦੁਪੱਟੇ ਸਜਾ ਕੇ, ਸਿੰਘ ਕੇਸਰੀ ਦਸਤਾਰਾਂ ਸਜਾ ਕੇ ਸਮੇਤ ਪਰਿਵਾਰਾਂ ਦੇ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਪਹੁੰਚ ਕੇ ਹੁੰਮ ਹਮਾ ਕੇ ਸ਼ਾਮਲ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਅਜੋਕੇ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ 12 ਮਈ ਦਿਨ ਐਤਵਾਰ ਨੂੰ ਸਜਾਇਆ ਜਾਵੇਗਾ। ਸਮੁੱਚਾ ਦੀਵਾਨ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਹਰਦੀਪ ਸਿੰਘ ਨਿੱਜਰ, ਭਾਈ ਅਵਤਾਰ ਸਿੰਘ ਖੰਡਾ ਸਮੇਤ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਹੋਵੇਗਾ। ਆਓ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲਦੇ ਸੰਘਰਸ਼ ਵਿੱਚ ਆਪਣੇ ਯੋਗਦਾਨ ਲਈ ਵਚਨਬੱਧਤਾ ਦੁਹਰਾਈਏ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਟ੍ਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 325ਵੇਂ ਖਾਲਸਾ ਸਾਜਨਾ ਦਿਵਸ ਦੀਆਂ ਖੁਸ਼ੀਆਂ ਵਿੱਚ ਗੁਰਦੁਆਰਾ ਸਿੰਘ ਸਭਾ ਕਾਟਰੇਟ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਿਤੀ 18 ਮਈ ਦਿਨ ਸ਼ਨੀਚਰਵਾਰ ਨੂੰ ਸਿੱਖ ਡੇ ਪਰੇਡ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਜੋ ਸਿਟੀ ਹਾਲ 11 ਵਜੇ ਨਿਸ਼ਾਨ ਸਾਹਿਬ ਚੜ੍ਹਾਉਣ ਉਪਰੰਤ ਚੱਲੇਗਾ ਅਤੇ ਕਾਟਰੇਟ ਪਾਰਕ ਤੱਕ ਪਹੁੰਚੇਗਾ। ਉਸੇ ਦਿਨ ਸ਼ਾਮ ਨੂੰ ਪੰਜ ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਾਉਣਗੇ। ਟਰਾਈ ਸਟੇਟ ਦੀਆਂ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਬੀਬੀਆਂ ਕੇਸਰੀ ਦੁਪੱਟੇ ਸਜਾ ਕੇ, ਸਿੰਘ ਕੇਸਰੀ ਦਸਤਾਰਾਂ ਸਜਾ ਕੇ ਸਮੇਤ ਪਰਿਵਾਰਾਂ ਦੇ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਪਹੁੰਚ ਕੇ ਹੁੰਮ ਹਮਾ ਕੇ ਸ਼ਾਮਲ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ।
FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 325ਵੇਂ ਖਾਲਸਾ ਸਾਜਨਾ ਦਿਵਸ ਦੀਆਂ ਖੁਸ਼ੀਆਂ ਵਿੱਚ ਗੁਰਦੁਆਰਾ ਸਿੰਘ ਸਭਾ ਕਾਟਰੇਟ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਿਤੀ 18 ਮਈ ਦਿਨ ਸ਼ਨੀਚਰਵਾਰ ਨੂੰ ਸਿੱਖ ਡੇ ਪਰੇਡ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਜੋ ਸਿਟੀ ਹਾਲ 11 ਵਜੇ ਨਿਸ਼ਾਨ ਸਾਹਿਬ ਚੜ੍ਹਾਉਣ ਉਪਰੰਤ ਚੱਲੇਗਾ ਅਤੇ ਕਾਟਰੇਟ ਪਾਰਕ ਤੱਕ ਪਹੁੰਚੇਗਾ। ਉਸੇ ਦਿਨ ਸ਼ਾਮ ਨੂੰ ਪੰਜ ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਾਉਣਗੇ। ਟਰਾਈ ਸਟੇਟ ਦੀਆਂ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਬੀਬੀਆਂ ਕੇਸਰੀ ਦੁਪੱਟੇ ਸਜਾ ਕੇ, ਸਿੰਘ ਕੇਸਰੀ ਦਸਤਾਰਾਂ ਸਜਾ ਕੇ ਸਮੇਤ ਪਰਿਵਾਰਾਂ ਦੇ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਪਹੁੰਚ ਕੇ ਹੁਮ ਹੁਮਾ ਕੇ ਸ਼ਾਮਲ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਅਜੋਕੇ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ 12 ਮਈ ਦਿਨ ਐਤਵਾਰ ਨੂੰ ਸਜਾਇਆ ਜਾਵੇਗਾ। ਸਮੁੱਚਾ ਦੀਵਾਨ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਹਰਦੀਪ ਸਿੰਘ ਨਿੱਜਰ, ਭਾਈ ਅਵਤਾਰ ਸਿੰਘ ਖੰਡਾ ਸਮੇਤ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਹੋਵੇਗਾ। ਆਓ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲਦੇ ਸੰਘਰਸ਼। ਅਸੀਂ ਦੇਖਦੇ ਹਾਂ ਵੀ ਭਾਈ ਹਰਦੀਪ ਸਿੰਘ ਨਿੱਜਰ, ਜਥੇਦਾਰ ਪਰਮਜੀਤ ਸਿੰਘ ਪੰਜਵੜ ਅਤੇ ਖੰਡੇ ਹੋਣਾ ਦੀ ਜੋ ਸ਼ਹਾਦਤ ਹੋਈ ਆ, ਉਸ ਸ਼ਹਾਦਤ ਦੇ ਰੰਗ ਨੇ ਇਸ ਸੰਘਰਸ਼ ਨੂੰ ਇੱਕ ਦੁਨੀਆ ਦੇ ਹਰ ਟੇਬਲ ਦੇ ਉੱਪਰ, ਹਰ ਮੁਲਕ ਦੇ ਸਾਹਮਣੇ ਸਾਡੀ ਜਿਹੜੀ ਗੱਲ ਆ ਰੱਖ ਦਿੱਤੀ ਆ। ਇਹ ਹੁਣ ਸਿੱਖ ਦਾ ਫਰਜ਼ ਬਣਦਾ ਵੀ ਜੇ ਅਸੀਂ ਉਦਾਹਰਣ ਦਿੰਨੇ ਆ ਮਹਾਰਾਜੇ ਰਣਜੀਤ ਸਿੰਘ ਦੀ, ਤੇ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਤਾਂ ਹੀ ਆਇਆ ਸੀ ਜਦੋਂ ਅਲੱਗ-ਅਲੱਗ ਮਿਸਲਾਂ ਇਕੱਠੀਆਂ ਹੋ ਗਈਆਂ ਸੀ। ਜੇ ਆਪਾਂ ਅੱਜ ਵੱਖ-ਵੱਖ ਜਥੇਬੰਦੀਆਂ ਦੇ ਵਿੱਚ ਇੱਕੋ ਨਿਸ਼ਾਨਾ ਲੈ ਕੇ ਲੜ ਰਹੇ ਹਾਂ, ਪਰ ਸਾਨੂੰ ਫੇਰ ਵੀ ਆਪਸ ਦੇ ਵਿੱਚ ਇਕੱਠੇ ਹੋ ਕੇ ਇੱਕ ਉਦਾਹਰਣ ਸੰਗਤੀ ਰੂਪ ਵਿੱਚ ਦੇਣਾ ਚਾਹੀਦੀ ਹੈ ਵੀ ਅਸੀਂ ਆਪਣੇ ਸੰਘਰਸ਼ ਪ੍ਰਤੀ, ਆਪਣੇ ਗੁਰੂ ਪ੍ਰਤੀ ਪੂਰੇ ਦ੍ਰਿੜ ਅਤੇ ਪੂਰੇ ਮਨ ਦੇ ਨਾਲ ਜਿਹੜਾ ਸੰਘਰਸ਼ ਕਰ ਰਹੇ ਹਾਂ। ਮੇਰੇ ਤੋਂ ਪਹਿਲਾਂ ਡਾਕਟਰ ਸਾਹਿਬ ਨੇ ਬਹੁਤ ਬਰੀਕ ਤੁਹਾਨੂੰ ਸਾਰੇ ਜਿਹੜੇ ਨੁਕਤੇ ਦੱਸ ਦਿੱਤੇ ਆ। ਨਿਊਯਾਰਕ ਤੋਂ, ਨਿਊ ਜਰਸੀ ਤੋਂ ਆਏ ਮੇਰੇ ਸਾਥੀ ਪ੍ਰਦੀਪ ਸਿੰਘ ਉਹਨਾਂ ਨੇ ਬਹੁਤ ਗੱਲਾਂ ਕੀਤੀਆਂ ਨੇ, ਬਹੁਤ ਸੋਹਣਾ ਸੁਨੇਹਾ ਦਿੱਤਾ ਆ। ਜਿਹੜੀ ਇਹ ਕਿਤਾਬ ਦਾ ਉਹਨਾਂ ਨੇ ਉਦਘਾਟਨ ਇੱਥੇ ਕੀਤਾ ਆ, ਜਿਹੜੀ ਅਰਪਣ ਕੀਤੀ ਹੈ ਤੁਹਾਨੂੰ ਸੰਗਤ ਨੂੰ, ਇਹ ਪੜ੍ਹਨ ਵਾਲੀ ਆ। ਜਦੋਂ ਤੁਸੀਂ ਬੀਬੀਆਂ ਦਾ ਇਤਿਹਾਸ ਪੜ੍ਹੋਗੇ ਤੁਹਾਨੂੰ ਪਤਾ ਲੱਗੂਗਾ ਵੀ ਇਸ ਬੀਬੀਆਂ ਨੂੰ ਗੁਰੂ ਸਾਹਿਬ ਨੇ ਕਿੰਨੀਆਂ ਬਖਸ਼ਿਸ਼ਾਂ ਦਿੱਤੀਆਂ।
ਕਿੰਨੀਆਂ ਇਹਨਾਂ ਨੂੰ ਆਸ਼ੀਰਵਾਦ, ਕਿੰਨਾ ਇਹਨਾਂ ਨੂੰ ਸੰਗਤ ਵਿੱਚ ਮਾਣ ਬਖਸ਼ਿਆ। ਤੁਸੀਂ ਇਹ ਜ਼ਰੂਰ ਸੋਚਿਓ ਵੀ ਤੁਸੀਂ ਸਿੱਖ ਕੌਮ ਦੇ ਵਿੱਚ ਪੈਦਾ ਹੋਏ ਆ। ਜੋ ਅੱਜ ਆਪਾਂ ਦੇਖਦੇ ਆ, ਮੈਂ ਕਿਤੇ ਨਾ ਕਿਤੇ ਉਸ ਗੱਲ ਨਾਲ ਸਹਿਮਤ ਨਹੀਂ ਜੋ ਪ੍ਰਚਾਰਕ ਕਹਿੰਦੇ ਹਨ ਵੀ ਸਿੱਖਾਂ ਨੂੰ 5 ਬੱਚੇ ਚਾਹੀਦੇ ਹਨ। ਨਹੀਂ, ਸਾਨੂੰ 5 ਨਹੀਂ, ਸਾਨੂੰ ਸਿੱਖੀ ਦੇ ਵਿੱਚ ਬਾਹਾਂ ਖੋਲਣੀਆਂ ਚਾਹੀਦੀਆਂ ਹਨ। ਸਾਰਾ ਸੰਸਾਰ ਸਿੱਖ ਬਣ ਸਕਦਾ ਜੇ ਅਸੀਂ ਉਸ ਤਰੀਕੇ ਦੇ ਕਿਰਦਾਰ ਬਣ ਕੇ ਦਿਖਾਈਏ, ਜੇ ਉਸ ਤਰੀਕੇ ਦਾ ਪ੍ਰਚਾਰ ਕਰਕੇ ਦਿਖਾ ਲਈਏ। ਗੁਰੂ ਸਾਹਿਬ ਨੇ ਸਿੱਖੀ ਨੂੰ ਬਹੁਤ ਦੂਰ ਤੱਕ ਭੇਜਿਆ ਸੀ। ਜੋ 5 ਪਿਆਰਾਂ ਦੇ ਵਿੱਚ ਆਏ ਸੀ, ਉਹ ਅਲੱਗ-ਅਲੱਗ ਦਿਸ਼ਾਵਾਂ ਚੋਂ, ਅਲੱਗ-ਅਲੱਗ ਜਾਤਾਂ ਦੇ ਵਿੱਚੋਂ ਆਏ ਸੀ। ਸੋ ਅਸੀਂ ਸਿੱਖੀ ਦੇ ਪ੍ਰਚਾਰ ਪ੍ਰਸਾਰ, ਧਰਮ ਨੂੰ ਅੱਗੇ ਲੈ ਕੇ ਜਾਈਏ ਅਤੇ ਆਪਣੇ ਕਿਰਦਾਰਾਂ ਨੂੰ ਬਿਲਡ ਕਰਕੇ ਦੁਨੀਆ ਨੂੰ ਉਦਾਹਰਨ ਦਸੀਏ ਵੀ ਦੇਖੋ ਗੁਰੂ ਦਾ ਖਾਲਸਾ ਕਿੱਦਾਂ ਵਿਚਰਦਾ ਆ, ਕਿੰਨੇ ਗੁਣਾਂ ਦਾ ਧਾਰਨੀ ਆ। ਸੋ ਮੈਂ ਇੱਥੇ ਜਿੰਨੇ ਵੀ ਸਟਾਲ ਦੇ ਵਿੱਚ ਤਨ ਮਨ ਧਨ ਨਾਲ ਸੇਵਾ ਕਰ ਰਹੇ ਨੇ, ਜਿੰਨੀ ਵੀ ਸੰਗਤ, ਜਿੰਨੀਆਂ ਵੀ ਰੂਹਾਂ ਇੱਥੇ ਪਹੁੰਚੀਆਂ ਹਨ, ਗੁਰਦੁਆਰਾ ਕਮੇਟੀ ਦੀ ਸਮੁੱਚੀ ਪ੍ਰਬੰਧਕ ਕਮੇਟੀ, ਬੁਲਾਰੇ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਆਪ ਨੂੰ ਖਿਮਾ ਬੁਲਾਉਣਾ, ਆਪ ਜੀ ਨੂੰ ਖਿਮਾ ਅਰਜ਼ ਕਰਦਾ ਹੋਇਆ ਆਪ ਜੀ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ, ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਜਿਨ੍ਹਾਂ ਨੇ ਵਿਚਾਰਾਂ ਸਾਂਝੀਆਂ ਕੀਤੀਆਂ। ਸੋ ਅਸੀਂ ਇਹਨਾਂ ਦੇ ਅਤੀ ਧੰਨਵਾਦੀ ਹਾਂ। ਸੋ ਸਾਡੇ ਪਾਸ ਪਹੁੰਚੇ ਨੇ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ, ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਦੇ ਪ੍ਰਧਾਨ। ਸੋ ਦਾਸ ਦੀ ਨਿਮਰਤਾ ਸਹਿਤ ਬੇਨਤੀ ਹੈ ਕਿ ਉਸ ਰੋਪਾ ਲੈਣ ਦੀ ਕਿਰਪਾਲਤਾ ਕਰਨ ਜੀ। ਔਰੇ ਪੇ ਮਾਨ ਸਾਹਿਬ ਬੋਲੇ ਹੁਣ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਧਾਮੀ, ਜੋ ਕਿ ਗੁਰਮਤਿ ਵਿਚਾਰਾਂ ਸਾਂਝੀਆਂ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। गुरबर अकाल के हुक्म से उपजो बग्याना, तब सहजे रच्यो खालसा साबत मरदाना। चवर छतर तख्त दे मालक, जुगो जुग अटल, दसां ही पातशाहियां दी जोत। साहिब श्री गुरु ग्रंथ साहिब महाराज जी दे पवित्र पावन चरनां विच जोड़ बैठे परम सन्मान जो गुरु खालसा पंथ जीओ, गुरफतेह प्रवान होवे। वाहिगुरु जी का खालसा, वाहिगुरु जी की फतेह। खालसे दी सिरजना मनुखता दे इतिहास दे विच एक इनकलाब सी, और उस दिन दसम पातशाह साहिब श्री गुरु साहिब श्री गुरु गोबिंद सिंह जी पातशाह ने तख्त श्री अकाल तख्त साहब केसगढ़ दे उस पवित्र स्थान दे उत्ते, आनंदपुर दी उस पवित्र धरती दे उत्ते एक अजिही शख्सियत दी सिरजना कीती, जिस दे मुख दे उत्ते उस परमात्मा दी कीर्ति, उस दी सिफतो सलाह और उस दे हिरदे दे विच जुद्ध दी विचार। एक अजिही शख्सियत जिस दे जीवन दा आदर्श शुभ कर्मन ते कब हूं न टरों, अत ही रण में तब जूझ मरों।
ਜਿਸ ਸ਼ਖਸੀਅਤ ਦੀਆਂ ਵਗਦੀਆਂ ਤੇਗਾਂ ਦੀ ਧੁਨੀ ਦੇ ਵਿੱਚੋਂ ਸੰਸਾਰ ਨੇ ਸੁਖ ਸੰਤਾ ਕਰਨੰ ਦੁਰਮਤ ਦਰਨੰ ਅਸ ਸਰਣੰ ਦੀ ਧੁਨੀ ਸੁਣੀ। और जेड़ी शख्सियत दीन के हेत पुरजा पुरजा कट मरन दी समर्था और माया ते मोह दी खिच उसनू पो ना सकी, संसार ने उसनू खालसे दे रूप दे विच देखिया। खालसे दी सिरजना हर पक्षों अलौकिक ते निराली सी और ये सिक्खी दा कॉन्सेप्ट कि गुरु ते चेला। सतगुरु जी ने पहला उन्होंने अमृत की दात दी, मगरों उन्होंने तो अमृत की दात प्राप्त करके अपने आप नूं पंथ दे विच अभेद कर लिया। खालसा गुरु वाला बन गया ते गुरु खालसे विच अभेद हो गया। अज असीं गुरु पंथ की जिहड़ी कॉन्सैप्ट नूं देखदे हां, इस दी आरंभता उस दिन तो हो गई सी और उस खालसे नूं विरसे दे विच विरासत दे विच मिली सी। वो बोल इन गरीब सिखन को द्यों पातशाही, जे याद रखें हमारी गुरियाई। उस दिन तो ही सिक्खी दे उन्हां वारसां ने, उन्हां खालसा पंथ दे जथेदारां ने अपना एक बोला रखिया और उन्हां दा यकीन, उन्हां दा निश्चय अपने गुरु दे उत्ते, राज करेगा खालसा आकी रहे न कोई। और जिस दिन वो तख्त श्री आनंदपुर साहब तो तुरे, उन्हां दे रास्ते दे विच चमकौर दे मैदान, सरहंद दियां दीवारां, कदे बड़े घल्लूघारे कदे छोटे घल्लूघारे, कदे खालसे दी खोपरी रंबियां नाल लथी, कदे चरखड़ी ते चाढ़िया गया ते कदे बंद बंद कटिया गया। पर समय दियां जावर ते जालम हुकूमतां खालसे नूं अपने उस दृढ़ निश्चय तो डुला ना सकियां, क्योंकि निश्चय कर अपनी जीत दा जिहड़ा कॉन्सैप्ट गुरु साहब ने उन्होंने बख्शिश किया, उन्होंने उस सिदक नूं, उन्होंने उस अकीदे नूं और उन्होंने उस सिक्खी दे आशे नूं अपने लड़ बन्निया। और इसे तरह संघर्ष करदी उस कौम ने जिन्होंने कदे बुल्ले शाह ने कहा सी, भूरियां वाले राजे कीते, मुगलां जहर प्याले पीते, सर्ब सांझी वालता एक राज सिरजिया। कुछ साडे अपनियां खुदगर्जियां ते कुछ दुश्मनां दियां चालां, असीं वो राज गवाया ते गुलाम होए। अज भी एक गुलामी तो दूजी गुलामी वाल असीं दूसरी गुलामी दे विच हां। मेरे तो पहला डॉक्टर साहब ने जिक्र किया कि असीं दौर दे विच 5 हुकूमतां नूं देखिया, मुगलां नूं भी देखिया, पठाणां नूं भी देखिया, फरंगियां नूं भी देखिया ते फिर जिहड़ी अज दे हिंदू तवी हाकम है इन्हां नूं भी असीं देखिया। संघर्ष करदियां कौमां हमेशा अपने मंजिले मकसूद नूं पहुंच जांदियां ते खालसे दा जिहड़ा धर्म है, परम है, कर्म है, वो यही है कि कौम दे संघर्ष दे लई जूझना और वो निश्चय कर अपनी जीत करों दे उस कॉन्सैप्ट नूं सच साबित करना और खालसे दे उस सर्ब सांझी वालता दे राज नूं स्थापित करना, जिस नूं असीं खालसा राज कहने जां खालिस्तान कहने। और इहदे नाल जिहड़े अज दे दिन है सानू याद दिलाउंदा है गुरु साहब दी वो बख्शिश जिस दिन उन्होंने इस कौम नूं बख्शी, उस नूं आपां चेता रखना अपनी स्वै पड़चोल दा साडा दिन है, क्योंकि असीं की वो खालसे हैं जिस खालसे नूं सतगुरु जी ने आख्या खालसा मेरो रूप है खास। जो खालसे नहीं ते असीं वो खालसे बनना है, असीं अपने अकीदे दे नाल जुड़ना है, तदे जिहड़ी है असीं अपने असली निशाने वाल पहुंचांगे, असीं अपने निशाने वाल बढ़ांगे। और साडी स्वै पड़चोल दा दिन है, असीं गुरु वाले बनना है और खंडे बाटे दा अमृत छक के सतगुरु दियां बख्शिशां लैणियां। अरदास करनी है उस नीले पातशाह दे जिसने इस पंथ नूं साजिया कि हे सतगुरु गरीब नवाज, जे तां पंथ दे होणी दे विच झक्खड़ां घल्लूघारियां तूफानां नूं लिखिया ते फिर खालसा पंथ दे इस
ਕਾਫਲੇ ਦੇ ਵਿੱਚ ਬਾਬਾ ਏ ਕੌਮ ਸੰਤ ਜਰਨੈਲ ਸਿੰਘ ਵਰਗੇ ਸੂਰਮੇ, ਭਾਈ ਅਮਰੀਕ ਸਿੰਘ ਵਰਗੇ ਅਣਖੀ ਗੱਭਰੂ ਔਰ ਕੌਮ ਦੇ ਮਹਾਨ ਜਰਨੈਲ ਜਨਰਲ ਸੁਵੇਗ ਸਿੰਘ ਵਰਗੇ ਸੂਰਵੀਰ ਜੋਧੇ ਔਰ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਦੇ ਵਾਰਸ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਸੁੱਖੇ ਤੇ ਜਿੰਦੇ ਵਰਗੇ ਅਣਖੀ ਜੋਧੇ ਵੀ ਪੈਦਾ ਕਰਦਾ ਰਿਹਾ, ਜਿਹੜੇ ਕੌਮ ਦੇ ਲਈ ਜੂਝਦੇ ਰਹਿਣ, ਖਾਲਸੇ ਦੇ ਇਸ ਖਾਲਸਾਈ ਪਰਚਮ ਨੂੰ ਉੱਚਾ ਚੱਕਦੇ ਰਹਿਣ। ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨ ਆ ਉਹਨਾਂ ਦੀਆਂ ਕੁਰਬਾਨੀਆਂ ਤੋਂ ਇੱਕ ਹੁਲਾਸ ਤੇ ਹੁਲਾਰਾ ਲੈ ਕੇ ਪੰਥ ਲਈ ਜੂਝਣ ਦਾ ਪ੍ਰਣ ਕਰਦੀਆਂ ਰਹਿਣ। ਤਦੇ ਤੇ ਖਾਲਸੇ ਦੇ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹਿਣਗੇ ਔਰ ਖਾਲਸੇ ਦੇ ਕੇਸਰੀ ਨਿਸ਼ਾਨ ਇਸ ਬ੍ਰਹਿਮੰਡ ਦੇ ਵਿੱਚ ਝੂਲਦੇ ਰਹਿਣਗੇ। ਇਹਦੇ ਨਾਲ ਮੈਂ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੀ ਸਮੁੱਚੀ ਮੈਨੇਜਮੈਂਟ ਟੀਮ ਵੱਲੋਂ ਸਾਡੇ ਮੁੱਖ ਸੇਵਾਦਾਰ ਭਾਈ ਗੁਰਦੀਪ ਸਿੰਘ ਜੀ ਸਮਰਾ, ਉਹ ਵੀ ਆਪਣੇ ਪਰਿਵਾਰ ਸਮੇਤ ਜੰਗਮੈਨ ਉਹਨਾਂ ਦੇ ਨਾਲ ਸਾਰੇ ਆਏ ਹੋਏ ਨੇ ਔਰ ਸਰਦਾਰ ਜਗਤਾਰ ਸਿੰਘ ਜੀ ਸੰਧੂ, ਪਰਮਜੀਤ ਸਿੰਘ ਜੀ ਸੰਧਰ ਔਰ ਇਸੇ ਤਰ੍ਹਾਂ ਸਰਦਾਰ ਗਦਾਵਰ ਸਿੰਘ ਜੀ ਸੋਤਾ, ਇਹ ਸਾਰੇ ਸਿੰਘ ਇੱਥੇ ਗੁਰਦੁਆਰਾ ਸਾਹਿਬ ਦੇ ਮੈਨੇਜਮੈਂਟ ਦੇ ਨਾਲ ਸੰਬੰਧ ਰੱਖਦੇ ਨੇ ਔਰ ਅੱਜ ਦੇ ਇਸ ਤੁਹਾਡੇ ਪ੍ਰੋਗਰਾਮ ਦੇ ਵਿੱਚ ਸਾਰੇ ਸ਼ਾਮਲ ਨੇ। ਅਸੀਂ ਇਸ ਪ੍ਰੋਗਰਾਮ ਦੇ ਵਿੱਚ ਔਰ ਧੰਨਵਾਦ ਆਪ ਜੀ ਦਾ ਕਿ ਜਦੋਂ ਨਗਰ ਕੀਰਤਨ ਹੁੰਦਾ ਹਰੇਕ ਸਾਲ ਦੇ ਤਰ੍ਹਾਂ ਸਰੀ ਦਾ ਜਿਹੜਾ ਖਾਲਸਾਈ ਡੇ ਪਰੇਡ ਜਿਹਨੂੰ ਅਸੀਂ ਕਹਿੰਦੇ ਖਾਲਸੇ ਦਾ ਸਾਜਨਾ ਦਿਵਸ ਵਿੱਚ ਵੱਧ ਚੜ ਕੇ ਸਿੰਘ ਸੰਗਤਾਂ ਸ਼ਾਮਲ ਹੁੰਦੀਆਂ। ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਜਿੰਨੇ ਵੀ ਆਪ ਕਰਮ ਚੱਲ ਕੇ ਆਉਂਦੇ ਹੋ ਉਹ ਪ੍ਰਵਾਨ ਹੈ ਸਿਰ ਮੱਥੇ ਤੇ। ਆਪ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਬਖਸ਼ਣ। ਮੌਜੂਦਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਸਕੱਤਰ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਦਿਦਾਰੇ ਕਰਨ ਦਾ ਸਮਾਂ ਬਖਸ਼ਿਆ। ਕੌਮਾਂ ਦੇ ਚੱਲਦੇ ਸੰਘਰਸ਼ ਦੇ ਵਿੱਚ ਉਤਰਾਅ ਤੇ ਚੜ੍ਹਾਅ ਆਉਂਦੇ ਰਹਿੰਦੇ ਨੇ ਪਰ ਇੱਕ ਨਿਸ਼ਾਨੇ ਦੇ ਨਾਲ, ਇੱਕ ਦ੍ਰਿੜਤਾ ਦੇ ਨਾਲ ਆਪਣੇ ਉਸ ਗੁਰੂ ਨੂੰ ਸਮਰਪਿਤ ਹੋ ਕੇ ਜੂਝਣਾ, ਇਹੀ ਸਾਡਾ ਕਰਮ ਆ, ਇਹੀ ਸਾਡਾ ਧਰਮ ਹੈ। ਤੇ ਉਹ ਦਿਨ ਦੂਰ ਨਹੀਂ ਜਿਸ ਦਿਨ ਜਿਹੜਾ ਹੈ ਖਾਲਸੇ ਦਾ ਰਾਜ ਹੋਵੇਗਾ ਔਰ ਜਿਸ ਖਾਲਸੇ ਦੇ ਰਾਜ ਦੇ ਵਿੱਚ ਸਭ ਨੂੰ ਬਰਾਬਰਤਾ ਨਾਲ ਆਪਾਂ ਦੇਖਦੇ ਹਾਂ। ਸਾਡੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਜਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਕੁਝ ਸਾਲਾਂ ਦਾ ਹੀ ਰਾਜ ਹੈ, ਉਹ ਆਪਣੀ ਮਿਸਾਲ ਨੇ। ਉਹਨਾਂ ਦੀ ਆਪਾਂ ਕਾਮਨਾ ਕਰਨੀ ਹੈ। ਆਪਣੇ ਮੈਂ ਵਿਚਾਰਾਂ ਨੂੰ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੇ ਇਹਨਾਂ ਸ਼ਬਦਾਂ ਨਾਲ ਸੰਕੋਚਾਂ। ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰਤੇ, ਬਦ ਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ਾਲੀ ਕਰਕੇ, ਮੂੰਹ ਜ਼ੋਰ ਸਮਾਨਾ ਕੌਮੇ ਮੇਟ ਸਕੇਗਾ ਤੈਨੂੰ, ਆਪਣੀ ਪੱਤ ਪਛਾਣ ਲਵੇਂ ਜੇ ਲੜ ਮਾਹੀ ਦਾ ਫੜਕੇ। ਮੂੰਹ ਜ਼ੋਰ ਸਮਾਨਾ ਕੌਮੇ ਮੇਟ ਸਕੇਗਾ ਤੈਨੂੰ, ਆਪਣੀ ਪੱਤ ਪਛਾਣ ਲਵੇਂ ਜੇ ਲੜ ਮਾਹੀ ਦਾ ਫੜ ਕੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦੀ ਜਾਚਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ, ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਧਾਮੀ, ਜੋ ਕਿ ਦਸ਼ਮੇਸ਼ ਦਰਬਾਰ ਗੁਰਦੁਆਰਾ ਸਰੀ ਤੋਂ ਸਾਰਾ ਸਟਾਫ ਪਹੁੰਚਿਆ ਹੋਇਆ ਹੈ। ਅਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ। ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਇਸ ਜਗ੍ਹਾ ਤੇ ਪਹੁੰਚ ਕੇ ਸਮੇਂ ਨੂੰ ਸਫਲਾ ਕੀਤਾ। ਸੋ ਇਹਨਾਂ ਸਭ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਹੁਣ ਭਾਈ ਸਾਹਿਬ ਭਾਈ ਰਾਜ ਸੰਧੂ ਜੀ, ਜੋ ਕਿ ਮੈਡੀਕਲ ਦੀ ਫ੍ਰੀ ਫੈਸਿਲਿਟੀ ਦਿੰਦੇ ਨੇ, ਉਸ ਦੇ ਬਾਰੇ 2-4 ਮਿੰਟ ਲਈ ਵਿਚਾਰਾਂ ਸਾਂਝੀਆਂ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਮੇਰਾ ਨਾਮ ਰਾਜ ਸਿੱਧੂ ਆ। ਮੈਂ ਬੋਰਡ ਮੈਂਬਰ ਹਾਂ ਜੀ ਇੰਟਰਨੈਸ਼ਨਲ ਕਮਿਊਨਿਟੀ ਹੈਲਥ ਸਰਵਿਸਿਜ਼ ਦਾ, ਔਰ ਅਸੀਂ ਫ੍ਰੀ ਸੇਵਾ ਦਿੰਦੇ ਹਾਂ ਮੈਡੀਕਲ ਤੇ ਡੈਂਟਲ ਦੀ। ਜੇ ਤੁਹਾਡੇ ਕੋਲੇ ਇੰਸ਼ੋਰੈਂਸ ਨਹੀਂ ਹੈਗੀ, ਮੈਡੀਕਲ ਇੰਸ਼ੋਰੈਂਸ ਜਾਂ ਡੈਂਟਲ ਇੰਸ਼ੋਰੈਂਸ, ਤਾਂ ਤੁਸੀਂ ਸਾਡੇ ਕੋਲੋਂ ਆਪਦਾ ਮੁਫਤ ਇਲਾਜ ਕਰਾ ਸਕਦੇ ਹੋ। ਸਾਡਾ ਟੇਬਲ ਲੱਗਿਆ ਵਾ, ਪਹਿਲਾ ਹੀ ਟੇਬਲ ਆ ਜੀ ICHS ਲਿਖਿਆ ਵਾ, ਉੱਥੇ ਸਾਰੀ ਜਾਣਕਾਰੀ ਤੁਹਾਨੂੰ ਸਾਡੇ ਕੋਲੋਂ ਮਿਲ ਜਾਏਗੀ। And my name is Raj Sidhu. I'm a volunteer with International Community Health Services. We offer free medical and dental healthcare if you do not have insurance, or even if you have insurance and need help with copay. Please come see me at one of the booths. You'll see the booth for International Community Services. Thank you. Waheguru Ji Ka Khalsa, Waheguru Ji Ki Fateh. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਰਾਜ ਸਿੰਘ ਸੰਧੂ, ਜਿਨ੍ਹਾਂ ਨੇ ਫ੍ਰੀ ਮੈਡੀਕਲ ਫੈਸਿਲਿਟੀ ਦੇ ਬਾਰੇ ਦਰਸਾਇਆ। ਸੋ ਇਹਨਾਂ ਦੇ ਟੇਬਲ ਤੇ ਜਾ ਕੇ ਤੁਸੀਂ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ। ਹੁਣ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਜੋ ਕਿ ਸਿਰਫ 2 ਮਿੰਟ ਲਈ ਆਪਣੀਆਂ ਵਿਚਾਰਾਂ ਸਾਂਝੀਆਂ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। सूरा सो पहचानिए जो लड़े दिन के हेत, पुरजा पुरजा कट मरे कबूर छोड़े खेत। वाहेगुरु जी का खालसा वाहेगुरु जी की फतेह। पहला मेरे वीरों, मैं सारे नूं ये 325ਵੀਂ ਵਿਸਾਖੀ ਦਿਵਸ ਜਿਹੜਾ ਹੈਗਾ ਸਾਰਿਆਂ ਨੂੰ ਮੁਬਾਰਕ। ਜੋ ਵੀ ਬਾਹਰੋਂ ਅਮਰੀਕਾ ਨਿਊਯਾਰਕ ਤੋਂ ਸਾਰੇ ਜਿੰਨੇ ਵੀ ਆਏ ਆ ਉਹਨਾਂ ਦਾ ਵੈਲਕਮ ਜੀ ਆਇਆ। ਇਸ ਟਾਈਮ ਮੇਰੇ ਵੀਰੋ ਵਿਸਾਖੀ ਤੁਸੀਂ ਮਨਾ ਰਹੇ ਆ, ਮੈਂ ਇਹ ਦੱਸਣਾ ਚਾਹੁੰਦਾ ਆ ਵੀ 1699 ਵਾਲੀ ਵਿਸਾਖੀ ਤੇ ਜਿਹੜੀ ਅੱਜ ਦੀ ਵਿਸਾਖੀ ਤੁਸੀਂ ਮਨਾ ਰਹੇ ਆ, ਇਹਦੇ ਚ ਫਰਕ ਕੀ ਹੈਗਾ ਆ। ਉਹ ਕਿਸ ਤਰ੍ਹਾਂ ਦੀ 1699 ਵਾਲੀ ਵਿਸਾਖੀ ਸੀ। 7-8 ਸਾਲਾਂ ਦੇ ਵਿੱਚ ਜਿਹੜਾ ਆਪਣਾ ਰਾਜ ਆ ਗਿਆ ਸਾ, ਉਹ ਕਾਰਨ ਕੀ ਸਾ? ਅਸੀਂ ਆਪਣੇ ਸਿਧਾਂਤਾਂ ਦੇ ਨਾਲ ਖੜੇ ਸੇ, ਸਿਧਾਂਤਾਂ ਦੇ ਉੱਤੇ ਚੱਲਦੇ ਸੇ। ਅੱਜ ਕਿਤੇ ਨਾ ਕਿਤੇ ਸਾਡੇ ਵਿੱਚ ਕਮੀਆਂ ਜ਼ਰੂਰ ਹੈਗੀਆਂ। ਅਸੀਂ ਰੈਲਿਟੀ ਤੋਂ, ਸਿੱਖੀ ਤੋਂ ਕਿਤੇ ਨਾ ਕਿਤੇ ਦੂਰ ਹੈਗੇ ਆ। ਮੈਂ ਜ਼ਿਆਦਾ ਨਹੀਂ ਕਰਨੀ ਗੱਲ, ਬਟ ਸਾਡਾ ਸੋਲੂਸ਼ਨ ਕੀ ਹੈਗਾ ਐਟ ਪ੍ਰੈਜ਼ੈਂਟ? ਸਾਡੇ ਕੋਲ ਸੋਲੂਸ਼ਨ ਕੀ ਹੈਗਾ, ਮੈਂ ਉਹਦੀ ਗੱਲ ਕਰਨੀ ਆ। ਤੁਹਾਨੂੰ ਪਤਾ ਹੈ ਇਸ ਟਾਈਮ ਇੰਟਰਨੈਸ਼ਨਲ ਲੈਵਲ ਤੇ ਤੁਹਾਡੇ ਰਾਈਟ ਕੀ ਹੈਗੇ ਆ। ਇਫ ਯੂ ਆਰ ਨਾਟ ਹੈਪੀ ਇਨ ਯੋਰ ਸਿਸਟਮ ਕੰਟਰੀ ਦੇ ਵਿੱਚ, you can have a own country, you can have a separate state ਜੋ self determination ਹੈ। ਇੱਕ ਦਿਨ ਜ਼ਮਾਨਾ ਸਾ ਜਦੋਂ ਅਨੰਦਪੁਰ ਦਾ ਮਤਾ ਸਾ, ਪਾਰਸ਼ਲੀ ਸਾਡੀ ਜਿਹੜੀ ਰਿਕੁਆਇਰਮੈਂਟ ਸੀ ਮੰਗੀ ਸੀ, ਲੇਕਿਨ 75 ਸਾਲ ਹੋ ਗਏ ਸਾਨੂੰ ਕਦੀ ਇਨਸਾਫ ਨਹੀਂ ਮਿਲਿਆ। ਬਟ ਹੁਣ ਐਟ ਪ੍ਰੈਜ਼ੈਂਟ UNO ਜੋ ਤੁਹਾਨੂੰ ਆਥੋਰਾਈਜ਼ ਕਰਦੀ ਹੈ, if you are not happy in your system, you can have a own separate state। ਸੋ ਉਸੇ ਆਧਾਰ ਦੇ ਉੱਤੇ ਗੁਰਬੰਸ ਸਿੰਘ ਪੰਨੂ ਜਾਂ ਪੂਰੀ ਸਾਡੀ ਟੀਮ ਜਿਹੜੀ ਆ ਸਿੱਖ ਫॉर ਜਸਟਿਸ, ਜਿਹੜੀਆਂ ਹੁਣ 28 ਤਰੀਕ ਨੂੰ ਵੋਟਾਂ ਕੈਲਗਰੀ ਦੇ ਵਿੱਚ ਪੈਣੀਆਂ। ਤੁਹਾਨੂੰ ਪਤਾ ਹੈ ਬਾਕੀ ਕੰਟਰੀਆਂ ਦੇ ਵਿੱਚ ਕੈਨੇਡਾ, ਇੰਗਲੈਂਡ, ਬਾਕੀ ਹੋਰ ਕੰਟਰੀਆਂ ਦੇ ਵਿੱਚ ਆਸਟ੍ਰੇਲੀਆ, ਇਟਲੀ ਦੇ ਵਿੱਚ ਸਾਰੇ ਪਾਸੇ ਵੋਟਾਂ ਪਈਆਂ ਆ। ਤਾਂ ਬਹੁਤ ਵੱਡਾ ਹੰਗਾਰਾ ਆ। ਉਸੇ ਵਜ੍ਹਾ ਨਾਲ ਤੁਹਾਨੂੰ ਪਤਾ ਹੈ ਕਿ ਇਸ ਟਾਈਮ ਜਿਹੜਾ ਆ ਉੱਥੇ ਦਾ ਸਿਸਟਮ ਦਾ, ਇੰਡੀਅਨ ਸਿਸਟਮ ਦਾ ਕੀ ਹਾਲਾਤ ਹੋਇਆ। ਉਹੀ ਕਾਰਨ ਹੈ ਕਿ ਹਰਦੀਪ ਨਿੱਜਰ ਤੇ ਅਵਤਾਰ ਸਿੰਘ ਖੰਨਾ ਜੋ ਕਤਲ ਕਿਉਂ ਹੋਇਆ, ਉਹ ਇਤਨਾ ਟੈਨਸ਼ਨ ਐਂਡ ਸਟ੍ਰੈਸ ਉੱਤੇ ਸਿਸਟਮ ਤੇ ਆਇਆ ਤੇ ਉਹਨਾਂ ਨੂੰ ਇਹ ਕੰਮ ਕਰਨੇ ਪਏ ਆ। ਤਾਂ ਇਸ ਟਾਈਮ ਮੈਂ ਇੱਕ ਰਿਕਵੈਸਟ ਇਹ ਕਰਨਾ ਚਾਹੁੰਦਾ, ਹਰ ਗੁਰੂ ਘਰ ਦੇ ਵਿੱਚ ਜੋ ਇੰਟਰਨੈਸ਼ਨਲ ਸਾਡੇ ਰਾਈਟ ਕੀ ਹੈ, ਬੇਸਿਕ ਫੰਡਾਮੈਂਟਲ ਸਾਡੇ ਰਾਈਟ ਕੀ ਹੈਗੇ ਆ, 5 ਆਈਜ਼ ਕੀ ਹੈ, 9 ਆਈਜ਼ ਕੀ ਹੈਗੀ ਆ, ਹਾਊ ਵੀ ਕੈਨ ਗੈਟ ਔਨ ਖਾਲਿਸਤਾਨ, ਜਿਹਦੀ ਖਾਲਿਸਤਾਨ ਦੀ ਗੱਲ ਕਰਦੇ ਆ, ਖਾਲਸਾ ਰਾਜ ਕਿਸ ਤਰ੍ਹਾਂ ਬਣਾ ਸਕਦੇ ਆ। ਉਹ ਇੱਕ ਇਹੀ ਇਸ ਤਰ੍ਹਾਂ ਤਰੀਕਾ ਹੈ, ਇਲੈਕਸ਼ਨ ਡੈਮੋਕ੍ਰੈਟਿਕ ਸਿਸਟਮ, ਡੈਮੋਕ੍ਰੇਸੀ ਬਾਈ ਦਾ ਪਬਲਿਕ, ਫॉर the public, of the public. That's what George Washington said that. So but democracy in India, that's by the Modi, for the Modi, of the Modi. So you can say Bhagwant Mann, Captain Amrinder Singh, whatever you want to say that. So we are the slave there. This time only solution only voting system है, peaceful process है। ਤੁਹਾਨੂੰ ਕੋਈ ਵੀ AK-47 ਚੱਕਣ ਨੂੰ ਨਹੀਂ ਕਹਿੰਦਾ, ਬੰਬ ਸਿੱਟਣ ਨੂੰ ਨਹੀਂ ਕਹਿੰਦਾ, ਸਿਰਫ ਵੋਟ ਦੀ ਗੱਲ ਕਰਦੇ ਆ। ਆ ਸਾਰੇ ਜਿਹਨੇ ਪਤਵੰਦੇ ਸੱਜਣ ਆਏ ਆ, ਸਾਰੇ ਨੇ ਵੋਟ ਦੀ ਗੱਲ ਕੀਤੀ, ਸਾਰੇ ਵੋਟਾਂ ਲਈ ਆਏ ਆ। ਤਾਂ ਮੈਂ ਗੁਰਬੰਸ ਸਿੰਘ ਪੰਨੂ ਜਾਂ ਸਿੱਖ ਫॉर ਜਸਟਿਸ ਟੀਮ ਵੱਲੋਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਵੋਟਾਂ, ਮੇਰੇ ਵੀਰੋ ਇੱਥੇ ਵੀ ਵੋਟਾਂ ਹੋਣੀਆਂ, ਇੰਡੀਆ ਦੇ ਵਿੱਚ ਵੋਟਾਂ ਹੋਣੀਆਂ। ਐਟ ਪ੍ਰੈਜ਼ੈਂਟ ਨਾਲ ਤੁਹਾਨੂੰ ਪਤਾ 28 ਜੁਲਾਈ ਨੂੰ ਕੈਲਗਰੀ ਦੇ ਵਿੱਚ ਵੋਟਾਂ ਹੈਗੀਆਂ। ਸੋ ਆਪਣੇ
ਮਾਈ ਭੈਣ ਜਿੰਨੇ ਭੈਣ ਭਰਾ ਨੂੰ ਸਾਰਿਆਂ ਨੂੰ ਕਹੋ ਕਿ ਵੋਟਾਂ ਪਾਉਣੀਆਂ ਇੱਕ ਇਹੀ ਤਰੀਕਾ ਆ। ਤੁਹਾਨੂੰ ਕੋਈ ਗਲਤ ਕੰਮ ਕਰਨੇ ਨਹੀਂ ਕਹਿੰਦਾ, ਸਿਰਫ ਵੋਟ ਵੋਟ ਵੋਟ। ਸਿੱਖ ਫੋਰ ਐਡਵਾਂਸ ਗੁਰਵੰਤ ਸਿੰਘ ਪੰਨੂ, ਉਹ ਤੁਹਾਨੂੰ ਪਤਾ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹਰਦੀਪ ਨਿੱਜਰ, ਕਿਉਂ? ਇਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰੋ। ਗੁਰੂ ਘਰਾਂ ਵਿੱਚ ਮੈਂ ਰਿਕਵੈਸਟ ਕਰਦਾ ਹੈ, ਸਾਡੇ ਇੰਟਰਨੈਸ਼ਨਲ ਬੇਸਿਕ ਫੰਡਾਮੈਂਟਲ ਰਾਈਟ ਕੀ ਹੈਗੇ ਆ, UNO ਕੀ ਹੈਗੀ ਆ, ਬਟ UNO ਅਲਾਉ ਯੂ, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਇੱਕ ਇਹ ਪੰਚਾਇਤ ਹੈਗੀ ਆ ਇੰਟਰਨੈਸ਼ਨਲ ਲੈਵਲ ਤੇ। ਯੂ ਕੈਨ ਆਸਕ them if you are not happy in your system you can have a on state ਤੁਸੀਂ ਲੈ ਸਕਦੇ ਆ। we are entitled, ਉਹਨਾਂ ਦੀ ਕੁਝ ਰਿਕੁਆਇਰਮੈਂਟ ਹੈਗੀ ਆ, ਉਹ ਅਸੀਂ ਕੰਪਲੀਟ ਕਰਦੇ ਆ। ਤਾਂ ਮੇਰੇ ਵੱਲੋਂ ਸਾਰਿਆਂ ਨੂੰ ਫਿਰ ਅਗੇਨ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ। ਮੇਰੇ ਵੀਰੋ 325 ਸਾਲ ਹੋ ਗਏ ਆ, ਕਿਉਂ ਅਸੀਂ ਇੱਥੇ ਆਏ ਆ? ਇੰਡੀਆ ਕਿਉਂ ਛੱਡਿਆ, ਪੰਜਾਬ ਕਿਉਂ ਛੱਡਿਆ? ਕਦੀ ਸੋਚ ਕੇ ਦੇਖੋ। ਇੱਕ ਇੱਥੇ 99% ਪੋਲੀਟੀਕਲ ਐਸਲਮ ਲੋਕਾਂ ਨੇ ਇੱਥੇ ਲਈਆਂ ਹੈਗੀਆਂ, ਬਟ ਜਦੋਂ ਖਾਲਸਾ ਰਾਜ ਦੀ ਗੱਲ ਕਰਦੇ ਆ ਸਭ ਬਾਹਾਂ ਪਿੱਛੇ ਨੂੰ ਖਿੱਚਦੇ ਆ। ਬਟ ਮੈਂ ਜ਼ਿਆਦਾ ਨਾ ਖਿੱਚਾਂ, ਇਹੀ ਹੈ ਕਿ ਵੋਟ ਸੋਲੂਸ਼ਨ ਕੀ ਆ, ਵੋਟ ਵੋਟ ਵੋਟ। 28 ਤਰੀਕ ਨੂੰ ਵੋਟਾਂ ਪੈਣੀਆਂ, ਇਸ ਕਰਕੇ ਸਾਰੇ ਆਪਣੇ ਭੈਣਾਂ ਭਰਾਵਾਂ ਨੂੰ ਕਹੋ ਕਿ ਵੋਟਾਂ ਪਾਉਣੀਆਂ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭਾਂ ਦੀ ਗੋਦ ਵਿੱਚ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ, ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਜਿਨ੍ਹਾਂ ਨੇ ਵਿਚਾਰਾਂ ਸਾਂਝੀਆਂ ਕੀਤੀਆਂ, ਸੋ ਇਹਨਾਂ ਦੇ ਅਤੀ ਧੰਨਵਾਦੀ ਹਾਂ। ਹੁਣ 1 ਮਿੰਟ ਲਈ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ TV 84 ਵਾਲੇ ਧੰਨਵਾਦ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਖਾਲਸਾ ਜੀਓ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ TV 84 ਦੀ ਟੀਮ ਵੱਲੋਂ ਡਾਕਟਰ ਅਮਰਜੀਤ ਸਿੰਘ ਜੀ ਜੋ ਆਪ ਜੀ ਨਾਲ ਵਿਚਾਰ ਸਾਂਝੇ ਕਰਕੇ ਗਏ, ਤੇ ਸਾਡਾ ਛੋਟਾ ਬੱਚਾ ਅਮਰਵੀਰ ਸਿੰਘ, ਪੂਰੀ ਟੀਮ ਸਾਡੀ ਇਸ ਪੂਰੇ ਨਗਰ ਕੀਰਤਨ ਨੂੰ ਕਵਰ ਕਰ ਲਈ ਇੱਥੇ ਪਹੁੰਚੀ ਹੋਈ ਹੈ, ਜੋ ਲਾਈਵ ਅਸੀਂ ਕਵਰ ਕਰ ਰਹੇ ਹਾਂ। ਗੱਲ ਇਸ ਵੇਲੇ ਕੌਮ ਦੀ ਆਜ਼ਾਦੀ ਦੀ ਹੈ। ਪੁਰਾਤਨ ਸਿੱਖਾਂ ਦਾ ਇੱਕ ਵਿਸ਼ਵਾਸ ਹੋਇਆ ਕਰਦਾ ਸੀ, ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ। ਜਿੱਦਣ ਸਾਡੇ ਮਨ 'ਚ ਇਹ ਚਾਅ ਆ ਗਿਆ, ਉਦੋਂ ਕੋਈ ਕੌਮ ਨੂੰ ਰੋਕ ਨਹੀਂ ਸਕਦਾ ਕਿ ਅਸੀਂ ਆਪ ਦੀ ਆਜ਼ਾਦੀ ਹੱਲਾਂ। ਕੌਮ ਨੇ ਰਿਜ਼ੋਲਵ ਕੀਤਾ ਹੋਇਆ ਹੈ ਕਿ ਸਾਨੂੰ ਆਪ ਦਾ ਰਾਜ ਭਾਗ ਜਿਹੜਾ ਸਾਤੋਂ ਖੁੱਸ ਗਿਆ ਉਹ ਮੁੜ ਪ੍ਰਾਪਤ ਕਰਨਾ ਹੈ। ਸਾਨੂੰ ਉਹ ਉਦਮ ਕਰਨੇ ਚਾਹੀਦੇ ਹਨ, ਕਿਸ ਉਦਮ ਸੇ ਰਾਜ ਮਿਲੇ। ਜਿੱਦਣ ਸਾਨੂੰ ਆਪਣਾ ਰਾਜ ਮਿਲ ਗਿਆ, ਉਦੋਂ ਸਾਡੀਆਂ ਜੋ ਛੋਟੀਆਂ ਪ੍ਰੋਬਲਮਾਂ ਅਸੀਂ ਮਿਲ ਬੈਠ ਕੇ ਰਿਜ਼ੋਲਵ ਕਰ ਲਾਂਗੇ। ਸਾਨੂੰ ਇਸ ਵੇਲੇ ਇੱਕੋ ਹੀ ਨਿਸ਼ਾਨੇ ਤੇ ਕੰਮ ਕਰਨਾ ਚਾਹੀਦਾ ਹੈ ਕਿ ਅਸੀਂ ਕੌਮ ਦੀ ਆਜ਼ਾਦੀ ਕਿਵੇਂ ਲੈਣੀ ਹੈ। ਜੋ ਰਾਜ ਸਾਡੇ ਕੋਲੋਂ ਖੁੱਸ ਗਿਆ ਅਸੀਂ ਉਹਨੂੰ ਵਾਪਸ ਕਿਵੇਂ ਲੈਣਾ ਹੈ। ਜੇ ਅਸੀਂ ਇਹ ਪ੍ਰਾਪਤ ਕਰਦੇ ਹਾਂ ਤੇ ਬਾਕੀ ਜਦੋਂ ਆਜ਼ਾਦ ਕੌਮਾਂ ਹੋ ਜਾਂਦੀਆਂ, ਆਜ਼ਾਦ ਦੇਸ਼ ਹੁੰਦੇ ਨੇ, ਉਦੋਂ ਛੋਟੀਆਂ ਮੋਟੀਆਂ ਪ੍ਰੋਬਲਮ ਆਪਦੇ ਆਪ ਰਿਜ਼ੋਲਵ ਹੋ ਜਾਂਦੀਆਂ ਨੇ। ਸੋ ਸਮੁੱਚੀ ਟੀਮ TV 84 ਦੀ ਟੀਮ ਆਪ ਸਮੂਹ ਸੰਗਤ ਨੂੰ ਇਸ ਵਿਸਾਖੀ ਨਗਰ ਕੀਰਤਨ ਇਸ ਸਾਰੇ ਸੰਬੰਧ ਵਿੱਚ ਆਪ ਜੀ ਕਮੇਟੀ ਸੈਕਟਰੀ ਸਾਹਿਬ ਸਮੂਹ ਸੰਗਤਾਂ ਵਧਾਈ ਦੇ ਪਾਤਰ ਹੋ। ਆਓ ਰਲ ਮਿਲ ਕੇ ਆਪਾਂ ਉਹ ਦੁਮ ਕਰੀਏ ਜਿਹਦੇ ਨਾਲ ਸਾਨੂੰ ਰਾਜ ਮਿਲੇ। ਸੋ ਅਸੀਂ ਆਪ ਨੂੰ ਮੈਂ ਵੀ ਬੇਨਤੀ ਕਰਾਂਗਾ ਕਿ TV 84 ਜੋ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ, ਅਸੀਂ ਕੋਈ ਉਹ 'ਚੋਂ ਤਨਖਾਹ ਨਹੀਂ ਲੈਂਦੇ। ਦਾਸ ਆਪ ਦੀ ਰੋਟੀ ਰੋਜੀ ਕਮਾਉਣ ਜਿਹੜੀ ਗੁਰੂ ਨੇ ਕਿਰਪਾ ਕੀਤੀ ਹੋਈ ਸੇਵਾ ਕਰਕੇ ਕਰਦੇ ਹਾਂ। ਸੋ ਇਹਨਾਂ ਦੀ ਫਾਈਨੈਂਸ਼ੀਅਲ ਹੈਲਪ ਵੀ ਕਰੋ। ਸੋ ਸਾਡੇ ਕੋਲ ਇਸ ਵੇਲੇ ਕੋਈ ਮੀਡੀਆ ਇਹੋ ਜਿਹਾ ਨਹੀਂ ਹੈ ਜਿਸ ਦਾ ਸਿਰਫ ਤੇ ਸਿਰਫ ਨਿਸ਼ਾਨਾ ਕੌਮ ਦੀ ਆਜ਼ਾਦੀ ਹੋਵੇ। ਸਾਡਾ ਕੋਈ ਰੋਟੀ ਕਮਾਉਣੀ ਨਹੀਂ ਇਹੋ, ਸਾਡੇ ਨਾਲ ਦੇ ਸ਼ਹੀਦ ਹੋਏ ਉੱਥੇ ਅਸੀਂ ਕਿਰਤਕਣ ਹੋ ਕੇ ਨਾ ਮਰੀਏ। ਕਿਰਤਕਣ ਜੇ ਹੋ ਕੇ ਮਰਾਂਗੇ ਤਾਂ ਇਹਦੇ ਬਾਰੇ ਭਾਈ ਗੁਰਦਾਸ ਜੀ ਲਿਖਦੇ ਨੇ, ਭਾਰੀ ਭੋਏ ਕਿਰਤਕਣ। ਸੋ ਸਾਡੇ ਮਾਵਾਂ, ਸਾਡੀਆਂ ਭੈਣਾਂ, ਸਾਡੀਆਂ ਬੱਚੀਆਂ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ 1.5 ਲੱਖ ਦੇ ਲਾਗੇ, ਜੇ ਅਸੀਂ ਇਸ ਆਜ਼ਾਦੀ ਦੀ ਲੜਾਈ ਤੋਂ ਪਿੱਛੇ ਹਟਾਂਗੇ, ਅਸੀਂ ਗੁਰੂ ਦੇ ਵੀ ਦੇਣਦਾਰ ਹੋਵਾਂਗੇ, ਅਸੀਂ ਪੰਥ ਦੇ ਵੀ ਦੇਣਦਾਰ ਹੋਵਾਂਗੇ। ਸੋ TV 84 ਨੂੰ ਸਾਡੀ ਮਦਦ ਵੀ ਕਰੋ। ਕੋਈ ਇਹਦਾ ਸਾਡਾ ਤਕਰੀਬਨ ਅਰਾਊਂਡ 30,000 ਮੰਥ ਦਾ ਖਰਚ ਹੈ। ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਭਾਈ ਫਾਈਨੈਂਸ਼ੀਅਲੀ ਵੀ ਹੈਲਪ ਕਰੋ, ਇਹਨੂੰ ਆਪ ਵੀ ਸੁਣੋ, ਅੱਗੇ ਸ਼ੇਅਰ ਵੀ ਕਰੋ। ਇਸ ਦਾ ਇੱਕੋ ਇੱਕ ਸਾਡਾ ਮਕਸਦ ਹੈ, ਕੌਮ 'ਚ ਅਵੇਅਰਨੈਸ ਲਿਆਂਦੀ ਜਾਵੇ। ਇਹੋ ਜਿਹੇ ਵਿਦਵਾਨ ਡਾਕਟਰ ਅਮਰਜੀਤ ਸਿੰਘ ਵਰਗੇ ਵਿਦਵਾਨ ਸਾਡੇ ਕੋਲ ਕੌਮ ਕੋ ਬਹੁਤ ਥੋੜੇ ਨੇ। ਆਓ ਇਹਨਾਂ ਦਾ ਲਾਹਾ ਲੈ ਸਕੀਏ।
ਵਕਤ ਬਿਹਾ ਕੇ ਨਾ ਆਪਾਂ ਗੱਲਾਂ ਕਰੀਏ, ਕਦੀ ਅੱਜ ਸਰਦਾਰ ਕਪੂਰ ਸਿੰਘ ਨੂੰ ਯਾਦ ਕਰਦੇ ਹਾਂ, ਕਦੀ ਹੋਰਾਂ ਨੂੰ ਯਾਦ ਕਰਦੇ ਹਾਂ। ਜੋ ਸਾਡੇ ਕੋਲ ਵਿਦਵਾਨ ਸੱਜਣ ਮੌਕੇ ਤੇ ਹੁੰਦੇ ਨੇ, ਆਓ ਆਪਾਂ ਉਹਨਾਂ ਤੋਂ ਲਾਹਾ ਲੈ ਸਕੀਏ। ਗੁਰੂ ਆਪ ਸਭ ਨੂੰ ਚੜ੍ਹਦੀ ਕਲਾ ਬਖਸ਼ੇ। ਆਪ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। ਗੁਰੂ ਆਪ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ੇ। ਕਿਸੇ ਵੀ ਭੁੱਲ ਗਈ ਖਿਮਾ ਦੀ ਜਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ, ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ, ਟੀਵੀ 84 ਦੇ ਮੈਂਬਰ। ਸੋ ਅਸੀਂ ਇਹਨਾਂ ਦੇ ਅਤੀ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਪੂਰੀ ਕਵਰੇਜ ਵੀ ਕੀਤੀ ਹੈ। ਸੋ ਹੁਣ ਭਾਈ ਸਾਹਿਬ ਭਾਈ ਸਰਜੀਤ ਸਿੰਘ ਜੀ ਬੈਂਸ ਜੋ ਕਿ ਇੱਕ ਗੀਤ ਸਰਵਣ ਕਰਾਉਣਗੇ, ਉਪਰੰਤ ਅਰਦਾਸ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਮੇਟੀ ਸੈਕਟਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ, ਕੀਮਤੀ ਟਾਈਮ ਦੇ ਵਿੱਚੋਂ ਮੈਨੂੰ 2-4 ਮਿੰਟ ਦਿੱਤੇ ਆ ਜੀ। ਲੋ ਮੈਂ ਇੱਕ ਕਵਿਤਾ ਪੜ੍ਹਨ ਲੱਗਿਆ ਜੀ, ਹਰਦਿਆਲ ਸਿੰਘ ਚੀਮਾ ਬਹਿਣੀਵਾਲ ਉਹਨਾਂ ਦੀ ਲਿਖੀ ਹੋਈ ਹੈ। ਬੋਲੇ ਬਸਦਾ ਰਹਿੰਦਾ ਦਿਲਾਂ ਦੇ ਅੰਦਰ, ਅੰਮ੍ਰਿਤਸਰ ਵਿੱਚ ਸ਼੍ਰੀ ਹਰਮੰਦਰ। ਜੁਗੋ ਜੁਗ ਚਮਕਾਰੇ ਪੈਂਦੇ ਰਹਿਣੇ ਦੁਨੀਆ ਤੇ, ਕੇਸਰੀ ਝੰਡੇ ਸਦਾ ਝੂਲਦੇ ਰਹਿਣੇ ਦੁਨੀਆ ਤੇ। ਬਸਦਾ ਰਹਿੰਦਾ ਦਿਲਾਂ ਦੇ ਅੰਦਰ, ਬਸਦਾ ਰਹਿੰਦਾ ਦਿਲਾਂ ਦੇ ਅੰਦਰ, ਅੰਮ੍ਰਿਤਸਰ ਵਿੱਚ ਸ਼੍ਰੀ ਹਰਮੰਦਰ। ਜੁਗੋ ਜੁਗ ਚਮਕਾਰੇ ਪੈਂਦੇ, ਜੁਗੋ ਜੁਗ ਚਮਕਾਰੇ ਪੈਂਦੇ ਰਹਿਣੇ ਦੁਨੀਆ ਤੇ, ਕੇਸਰੀ ਝੰਡੇ ਸਦਾ ਝੂਲਦੇ ਰਹਿਣੇ ਦੁਨੀਆ ਤੇ, ਕੇਸਰੀ ਝੰਡੇ ਸਦਾ ਝੂਲਦੇ ਰਹਿਣੇ ਦੁਨੀਆ ਤੇ। ਖਾਲਸਾ ਰੂਪ ਗੁਰੂ ਦਾ ਖਾਸ, ਖਾਲਸਾ ਰੂਪ ਗੁਰੂ ਦਾ ਖਾਸ, ਮੇਟਣ ਵਾਲਾ ਮਿਟ ਜੂ ਆਪ, ਜੋਇਆ ਸੋ ਚੜਿਆ ਪਾਪੀ ਢਹਿਣੇ ਦੁਨੀਆ ਤੇ, ਕੇਸਰੀ ਝੰਡੇ ਸਦਾ ਝੂਲਦੇ ਰਹਿਣੇ ਦੁਨੀਆ ਤੇ, ਕੇਸਰੀ ਝੰਡੇ ਸਦਾ ਝੂਲਦੇ ਰਹਿਣੇ ਦੁਨੀਆ ਤੇ। ਕੰਗਾ ਕੇਸ ਤੇ ਕਸ਼ਹਿਰੇ, ਕੰਗਾ ਕੇਸ ਤੇ ਕਸ਼ਹਿਰੇ, ਸੋਂਦੇ ਦਾੜੇ ਖੜੇ ਮਸ਼ਹਿਰੇ, ਪੰਜ ਕਕਾਰ ਸਿੱਖਾਂ ਲਈ ਜਿੱਦਾਂ ਰਹਿਣੇ ਦੁਨੀਆ ਤੇ, ਕੇਸਰੀ ਝੰਡੇ ਸਦਾ ਝੂਲਦੇ ਰਹਿਣੇ ਦੁਨੀਆ ਤੇ, ਕੇਸਰੀ ਝੰਡੇ ਸਦਾ ਝੂਲਦੇ ਰਹਿਣੇ ਦੁਨੀਆ ਤੇ। ਪੰਥ ਨਿਆਰਾ ਜਾਨੋ ਪਿਆਰਾ, ਪੰਥ ਨਿਆਰਾ ਜਾਨੋ ਪਿਆਰਾ, ਮੁਖ ਵਿੱਚ ਬਾਣੀ ਸਿਰ ਤੇ ਆਰਾ, ਨਾ ਹੋਇਆ ਕੋਈ ਨਾ ਹੋਵੇ ਕਿਆ ਕਹਿਣੇ ਦੁਨੀਆ ਤੇ, ਕੇਸਰੀ ਝੰਡੇ ਸਦਾ ਝੂਲਦੇ ਰਹਿਣੇ ਦੁਨੀਆ ਤੇ, ਕੇਸਰੀ ਝੰਡੇ ਸਦਾ ਝੂਲਦੇ ਰਹਿਣੇ ਦੁਨੀਆ ਤੇ। ਅਜੀਤ ਜੁਝਾਰ ਨੇ ਲੜਦੇ ਜੰਗ, ਅਜੀਤ ਜੁਝਾਰ ਨੇ ਲੜਦੇ ਜੰਗ, ਸੁਣ ਜੈਕਾਰੇ ਦੁਸ਼ਮਣ ਦੰਗ, ਇਉਂ ਜੈਕਾਰੇ ਸਦਾ ਹੀ ਗੱਜਦੇ ਰਹਿਣੇ ਦੁਨੀਆ ਤੇ, ਕੇਸਰੀ ਝੰਡੇ ਸਦਾ ਝੂਲਦੇ ਰਹਿਣੇ ਦੁਨੀਆ ਤੇ, ਕੇਸਰੀ ਝੰਡੇ ਸਦਾ ਝੂਲਦੇ ਰਹਿਣੇ ਦੁਨੀਆ ਤੇ। ਬਾਲ ਨੇ ਆਣੇ ਵਿੱਚ ਸਰਹੰਦ, ਬਾਲ ਨੇ ਆਣੇ ਵਿੱਚ ਸਰਹੰਦ, ਨੀਹਾਂ ਵਿੱਚ ਨੇ ਦੋ ਫਰਜ਼ੰਦ, ਸਾਹਿਬਜ਼ਾਦੇ ਸਦਾ ਅਮਰ ਹੀ ਰਹਿਣੇ ਦੁਨੀਆ ਤੇ, ਕੇਸਰੀ ਝੰਡੇ ਸਦਾ ਝੂਲਦੇ ਰਹਿਣੇ ਦੁਨੀਆ ਤੇ, ਕੇਸਰੀ ਝੰਡੇ ਸਦਾ ਝੂਲਦੇ ਰਹਿਣੇ ਦੁਨੀਆ ਤੇ। ਬੈਣੀ ਵਾਲੀ ਹੈ ਜੱਗ ਗਾਉਂਦਾ, ਬੈਣੀ ਵਾਲੀ ਹੈ ਜੱਗ ਗਾਉਂਦਾ, ਦਿਆਲ ਸਦਾ ਹੀ ਸੀਸ ਨਿਭਾਉਂਦਾ, ਬੈਸ ਸਦਾ ਹੀ ਸੀਸ ਨਿਭਾਉਂਦਾ, ਸਾਧ ਤਰਨਗੇ ਪਾਪੀ ਡੁੱਬਦੇ
ਦੁਨੀਆ ਤੇ ਕੇਸਰੀ ਝੰਡੇ ਸਦਾ ਝੂਲਦੇ ਰਹਿਣੇ ਦੁਨੀਆ ਤੇ ਕੇਸਰੀ ਝੰਡੇ ਸਦਾ ਝੂਲਦੇ ਰਹਿਣੇ ਦੁਨੀਆ ਤੇ ਕੇਸਰੀ ਝੰਡੇ ਸਦਾ ਝੂਲਦੇ ਰਹਿਣੇ ਦੁਨੀਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਚੱਲਦਾ ਵਾਹਿਗੁਰੂ ਲਿਆਓ 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 ਨਾਲ ਹੀ ਥੱਲੇ ਖੜ ਜਾਓ ਉਹਨਾਂ ਨੂੰ ਹੇਠਾਂ ਭੇਜ ਦਿਓ ਮੈਂ ਜਾਣਾ ਥੱਲੇ ਇੱਧਰਲਾ ਮੈਂ ਪਾਲਾ ਬਣਾ ਵਾਹਿਗੁਰੂ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜ ਪਿਆਰੇ ਸਾਹਿਬਾਨ ਪਹੁੰਚ ਚੁੱਕੇ ਹਨ। ਸੋ ਖਾਲਸਾ ਜੀ ਦੇ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਆਏ ਸਾਲ ਦੀ ਤਰ੍ਹਾਂ ਆਪਾਂ ਇਸ ਸਾਲ ਵੀ ਹੁਣ ਪ੍ਰਾਰੰਭ ਕਰਨ ਲੱਗੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਸ਼ੁਰੂ ਹੋਣ ਲੱਗੀ ਹੈ। ਸੰਗਤਾਂ ਨੂੰ ਬੇਨਤੀ ਹੈ ਜਿੰਨੀਆਂ ਵੀ ਸੰਗਤਾਂ ਸੁਚੇਤ ਹੋ ਜਾਣ, ਜਿਹੜੀਆਂ ਸੰਗਤਾਂ ਮੱਥਾ ਟੇਕ ਰਹੀਆਂ ਹਨ ਉਹ ਭਾਈ ਇੱਥੋਂ ਹੀ ਨਮਸਕਾਰ ਕਰਕੇ ਇੱਥੇ ਹੀ ਖੜੋ ਜੋ ਆਪਾਂ ਅਰਦਾਸ ਸ਼ੁਰੂ ਕਰਨ ਲੱਗੇ ਹਾਂ। ਪੰਜ ਪਿਆਰੇ ਪਹੁੰਚ ਚੁੱਕੇ ਹਨ। ਸੋ ਸਾਰੀਆਂ ਸੰਗਤਾਂ ਸੁਚੇਤ ਹੋ ਜਾਵੋ। ਵਾਹਿਗੁਰੂ ਵਾਹਿਗੁਰੂ ਸਾਰੀ ਸੰਗਤ ਜਿੱਥੇ ਖੜੋਤੀ ਇੱਥੋਂ ਹੀ ਮੱਥਾ ਟੇਕ ਲਓ ਭਾਈ ਗੁਰੂ ਸਾਹਿਬ ਨੂੰ। ਆਪਾਂ ਟਾਈਮ ਵਾਹਿਗੁਰੂ ਵਾਹਿਗੁਰੂ ਤੂੰ ਠਾਕੁਰ ਤੁਮ ਪਹਿਰਦਾਸ ਜੀਓ ਪਿੰਡ ਸਭ ਤੇਰੀ ਤੁਮ ਮਾਤ ਪਿਤਾ ਹਮ ਬਾਰਿਕ ਤੇ ਤੁਮਰੀ ਕਿਰਪਾ ਮਹਿ ਸੂਖ ਕਨੇ ਕੋਈ ਨ ਜਾਣ ਤੁਮਰਾ ऊंचे ते ऊंचा भगवंत सगल समगरी तुमरा सूतर तारी तुम ते हो सो आज्ञा का तुमरी गात में तो तुम ही जानी नानक दास सदा कुर्बानी। वाहिगुरु वाहिगुरु तीने ताप निवारण हारा दुखंता सुखरास ताको बिघन न को लागा जाकी प्रभाग अरदास। एक ओंकार श्री वाहिगुरु जी की फतह। श्री भगवती जी सहाय। वार श्री भगवती जी की पातशाही दसवीं प्रथम भगवती सिमर का गुरु नानक लई ध्याए फिर अंगद गुर ते अमरदास रामदास हुई सहाय। अर्जन हर गोबिंद नाम सिमरो श्री हर राय श्री हर कृष्ण ध्याई है जिस डिठे सब दुख जाए। तेग बहादुर सिमरी है घर नाउ निध आवे धाए
ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਵਾਲੀ ਸਰਬੰਸ ਦਾਨੀ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ का ध्यान धर के बोलो जी सतगुरां दे साजे निवाजे पंज प्यारियां प्यारे दया सिंह जी प्यारे धर्म सिंह जी प्यारे हिम्मत सिंह जी प्यारे मोहकम सिंह जी प्यारे साहिब सिंह जी चार साहिबजादियां साहिब अजीत सिंह जी साहिब जुझार सिंह जी साहिब जोरावर सिंह जी साहिब फतेह सिंह जी 40 मुक्तियां हठियां जपियां तपियां जिन्हां नाम जपिया वंड छकिया देख चलाई तेग वाही देख के डठ कीता तिन्हां प्यारियां सत्यारियां दी कमाई दा ध्यान धर के बोलो जी जिन्हां ਸਿੰਘਾਂ ਸਿੰਘਣੀਆਂ ने धर्म हेत सीस दिते बंद बंद कटाए कोपरियां लोहाइयां चरखड़ियां ते चढ़े तनारियां नाल चराए गुरुद्वारियां दी सेवा लई कुर्बानियां कीतियां धर्म नहीं हारिया सिੱਖੀ सिद्ध केसां ਸਵਾਸਾਂ नाल निभाया असहत ते अकह कष्ट सहारदे होए शहीद हो गए तिन्हां समूह पुरातन ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਭਜੰਗੀਆਂ ਭਜੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਦਾ ਧਿਆਨ ਧਰ ਬੋਲੋ ਜੀ ਇਹ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਸਵੇਂ ਸਰੂਪ ਧੰਨ ਧੰਨ ਸਤਿਗੁਰੂ ਵਹਿ ਪ੍ਰਗਟਿਓ ਮਰਦ ਗੰਬੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਪੰਥ ਵਾਲੀ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਸਾਜੇ ਨਿਵਾਜੇ ਹੋਏ ਖਾਲਸਾ ਜੀ ਦੇ 325ਵੇਂ ਸਾਲਾਨਾ ਸੱਚੇ ਪਾਤਸ਼ਾਹ ਜੀ ਉਹ ਸਾਜਨਾ ਦਿਵਸ ਨੂੰ ਸਮਰਪਿਤ ਆਏ ਸਾਲ ਦੀ ਤਰ੍ਹਾਂ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਗੁਰਦੁਆਰਾ ਸਿੰਘ ਸਭਾ ਰੈਂਟਨ ਸਮੂਹ ਰੈਂਟਨ ਦੀਆਂ ਸੰਗਤਾਂ ਵੱਲੋਂ ਛੋਵੇਅਰ ਸੈਂਟਰ ਦੇ ਵਿੱਚ ਸੁੰਦਰ ਪੰਡਾਲ ਸਜਾਏ ਜਾਂਦੇ ਹਨ ਦੀਵਾਨ ਸਜਾਏ ਗਏ ਹਨ ਅਤੇ ਮਹਾਨ ਨਗਰ ਕੀਰਤਨ ਕੱਢਿਆ ਜਾਂਦਾ ਸਤਿਗੁਰੂ ਮਹਾਰਾਜ ਜੀਓ ਇਸ ਵੇਲੇ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਆਪ ਜੀ ਦੀ ਪਾਰ ਬਖਸ਼ਿਸ਼ ਹੋਈ ਇਸ ਸਾਲ ਆਪ ਜੀ ਦੇ ਹਜੂਰ ਸੁੰਦਰ ਦੀਵਾਨ ਸਜੇ ਜਿਨ੍ਹਾਂ ਵਿੱਚ ਸੱਚੇ ਪਾਤਸ਼ਾਹ ਜੀਓ ਰਾਗੀ ਜਥਿਆਂ ਵੱਲੋਂ ਸ਼ਬਦ ਕੀਰਤਨ ਗਾਇਨ ਹੋਇਆ ਹੈ ਬੱਚਿਆਂ ਵੱਲੋਂ ਸ਼ਬਦ ਕੀਰਤਨ ਹਰ ਜਸ ਗਾਇਨ ਹੋਇਆ ਢਾਡੀ ਵਾਰਾਂ ਰਾਹੀਂ ਗੁਰ ਇਤਿਹਾਸ ਜਸ ਹੋਇਆ ਉਪਰੰਤ ਸੱਚੇ ਪਾਤਸ਼ਾਹ ਜੀਓ ਪਤਵੰਤੇ ਸੱਜਣਾ ਨੇ ਵਿਚਾਰਾਂ ਰੱਖੀਆਂ ਹਨ ਆਪ ਜੀ ਦੇ ਹਜੂਰ ਸਵੇਰ ਤੋਂ ਲੈ ਕੇ ਹੁਣ ਤੱਕ ਸਤਿਗੁਰੂ ਮਹਾਰਾਜ ਜੀਓ ਕਥਾ ਕੀਰਤਨ ਢਾਡੀ ਵਾਰਾਂ ਜਸ ਕਰਦਿਆਂ ਗੁਰਮਤ ਵਿਚਾਰਾਂ ਰੱਖਦਿਆਂ ਸੱਚੇ ਪਾਤਸ਼ਾਹ ਹੋਈਆਂ ਸੂਖਮ ਭੁੱਲਾਂ ਦੀ ਮਾਫੀ ਬਖਸ਼ਣੀ ਅੱਗੇ ਤੋਂ ਸਮਤ ਬਖਸ਼ਣੀ ਅੰਗ ਸੰਗ ਸਹਾਈ ਹੋਣਾ ਖਾਲਸਾ ਪੰਥ ਵਿੱਚ ਪੂਰਨ ਥਵਾ ਕੇ ਏਕਤੇ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਮਹਾਰਾਜ ਜੀਓ ਇਸ ਵੇਲੇ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਕਿ ਸਮੂਹ ਸੰਗਤ ਨੂੰ ਸੱਚੇ ਪਾਤਸ਼ਾਹ ਜੀਓ ਪੰਜ ਪਿਆਰੇ ਸਾਹਿਬਾਨ ਆਪ ਜੀ ਦੇ ਹਜੂਰ ਹਾਜ਼ਰ ਹਨ ਸ਼ਾਂਤੀ ਸਿੰਘ ਹਾਜ਼ਰ ਹਨ ਸੱਚੇ ਪਾਤਸ਼ਾਹ ਕਿਰਪਾ ਕਰੋ ਮਹਾਨ ਨਗਰ ਕੀਰਤਨ ਸੱਚੇ ਪਾਤਸ਼ਾਹ ਜੀਓ ਆਪ ਜੀ ਸੱਚੇ ਪਾਤਸ਼ਾਹ ਜੀਓ ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕਰਕੇ ਆਰੰਭ ਕਰਨ ਦੀ ਆਗਿਆ ਬਖਸ਼ੋ ਸਾਰੇ ਸੱਚੇ ਪਾਤਸ਼ਾਹ ਜੀਓ ਸਫਰ ਵਿੱਚ ਆਪ ਜੀ ਨੇ ਅੰਗ ਸੰਗ ਸਹਾਈ ਹੋਣਾ ਆਦੀਆਂ ਬਿਆਦੀਆਂ ਉਪਾਦੀਆਂ ਤੋਂ ਰੱਖਿਆ ਕਰਨੀ ਖਾਲਸਾ ਪੰਥ ਦੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਜੀਓ ਆਪ ਜੀ ਨੇ ਸ਼੍ਰੀ ਮੁਖਵਾਕ ਤੋਂ ਉਪਰੰਤ ਆਪਣੇ ਪਾਵਨ ਸਰੂਪ ਪਾਲਕੀ ਸਾਹਿਬ ਵਿੱਚ ਸਜਾਉਣ ਦੀ ਆਗਿਆ ਬਖਸ਼ਿਸ਼ ਕਰਨੀ ਆਪ ਜੀ ਨਗਰ ਕੀਰਤਨ ਦੀ ਅਗਵਾਈ ਬਖਸ਼ੋ ਪੰਜ ਪਿਆਰਿਆਂ ਦੀ ਰਹਿਨੁਮਾਈ ਹੇਠ ਨਗਰ ਕੀਰਤਨ ਸਜਾਉਣ ਦੀ ਸੋ ਚਾਲੇ ਪਾਉਣ ਦੀ ਆਗਿਆ ਬਖਸ਼ੋ ਜੀ ਮੇਰਾ ਵਰਤਾਉਣੀਆਂ ਸੱਚੇ ਪਾਤਸ਼ਾਹ
ਪਾਤਸ਼ਾਹ ਜੀ ਉਹ ਸਰਬੱਤ ਸੰਗਤਾਂ ਦੀਆਂ ਹੁਣ ਤੱਕ ਦੀਆਂ ਕੀਤੀਆਂ ਹੋਈਆਂ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾਵਾਂ ਆਪ ਜੀ ਨੇ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਸਰਬੱਤ ਦੀਆਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ ਜੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਨਾਮਦਾਨ ਚੜ੍ਹਦੀਆਂ ਕਲਾ ਦੀਆਂ ਦਾਤਾਂ ਪ੍ਰਦਾਨ ਕਰਨੀਆਂ, ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਕਦਮ ਕਦਮ ਲੇਖੇ ਲਾਉਣਾ, ਸਤਿਗੁਰੂ ਮਹਾਰਾਜ ਜੀ ਉਹ ਸੁੱਖ ਵਰਤਾਉਣੇ। ਸੁੱਖ ਹੋਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਵਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਪੀਵੋ ਪਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਰ। ਵਾਹਿਗੁਰੂ ਜੀ ਜਤ ਸ੍ਰੀ ਮਹੱਲਾ ਚੌਥਾ। ਜਿਨ ਹਰ ਹਿਰਦੈ ਨਾਮ ਨ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਤਿਨ ਸੁਣੀ ਦੇਹ ਪਿਰਹਿ ਬਿਨ ਨਾਵੈ, ਓਏ ਖਪ ਖਪ ਮੂਏ ਕਰਾਂਝਾ। ਜਿਨ ਹਰ ਹਿਰਦੈ ਨਾਮ ਨ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਤਿਨ ਸੁਣੀ ਦੇਹ ਫਿਰੈ ਬਿਨ ਨਾਵੈ, ਓਏ ਖਪ ਖਪ ਮੂਏ ਕਰਾਂਝਾ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ। ਹਰ ਹਰ ਕਿਰਪਾਲ ਕਿਰਪਾ ਪ੍ਰਭ ਤਾਰੀ। ਗੁਰ ਗਿਆਨ ਦਿਓ ਮਨ ਸਮਝਾ ਰਹਾਉ। ਹਰ ਕੀਰਤ ਕਲ ਜੁਗ ਪਦ ਉਤਮ, ਹਰ ਪਾਈਐ ਸਤਿਗੁਰ ਮਾਝਾ। ਹਉ ਬਲਵਾਰੀ ਸਤਿਗੁਰ ਆਪਣੇ, ਜਿਨ ਗੁਪਤ ਨਾਮ ਪਰਗਾਜਾ। ਦਰਸ਼ਨ ਸਾਧ ਮਿਲਿਓ ਵਡ ਭਾਗੀ, ਸਭ ਖਿਲ ਬਿਖ ਗਏ ਗਵਾਜਾ। ਸਤਿਗੁਰ ਸਾਹੁ ਪਾਇਆ ਵਡ ਦਾਣਾ, ਹਰ ਕੀਏ ਬਹੁ ਗੁਣ ਸਾਂਝਾ। ਜਿਨ ਕੋ ਕਿਰਪਾ ਕਰੀ ਜਗ ਜਾ ਜੀਵਨ, ਹਰ ਉਰ ਧਾਰਿਓ ਮਨ ਮਾਝਾ। ਧਰਮ ਰਾਏ ਦਰ ਕਾਗਦ ਪਾਰੇ, ਜਨ ਨਾਨਕ ਲੇਖਾ ਸਮਝਾ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ। ਧਰਮ ਰਾਏ ਦਰ ਕਾਗਦ ਪਾਰੇ, ਜਨ ਨਾਨਕ ਲੇਖਾ ਸਮਝਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ 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 ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਿ ਸ੍ਰੀ ਅਕਾਲ ਬੋਲੇ ਸੋਨਿਹਾ ਬੋਲੇ